ਬੇਸਿੱਟਾ ਰਹੀ SYL ਬਾਰੇ ਮੀਟਿੰਗ। ਪੰਜਾਬ ਦੀਆਂ ਦਲੀਲਾਂ ਅੱਗੇ ਲਾਜਵਾਬ ਹੋਇਆ ਹਰਿਆਣਾ। ਆਮ ਜਿਹੜਾ ਬੰਦਾ, ਆਮ ਪਾਠਕ ਆ, ਉਹ ਬੜਾ ਖੁਸ਼ ਹੋ ਸਕਦਾ ਤੇ ਇਹ ਵੀ ਕਹਿ ਸਕਦਾ ਕਿ ਪਹਿਲੋਂ ਵਾਲੀਆਂ ਸਰਕਾਰਾਂ ਜਾਂ ਪਹਿਲੋਂ ਦੇ ਮੁੱਖ ਮੰਤਰੀ ਜਾਂ ਪਹਿਲੋਂ ਦੇ ਜਿਹੜੇ ਅਫਸਰ ਸੀ, ਜਿਹੜੇ ਇਸ ਮਸਲੇ ਉੱਤੇ ਪਿਛਲੇ 60-70 ਸਾਲ ਤੋਂ ਚੱਲ ਰਿਹਾ ਝਮੇਲਾ, ਵੀ ਉਹ ਤਾਂ ਐ ਨਹੀਂ ਸੀਗੇ। ਵੀ ਅਸਲੀ ਗੱਲ ਤਾਂ ਹੁਣ ਬਣਨ ਲੱਗੀ। ਜਿਹੋ ਜਿਹਾ ਇਹਨਾਂ ਦਾ ਕੰਮਕਾਰ ਹੁਣ ਤੱਕ 1 ਸਾਲ ਦੇ ਵਿੱਚ ਸਾਹਮਣੇ ਆਇਆ, ਉਸ ਹਿਸਾਬ ਨਾਲ ਜਿਹੜਾ ਬੰਦਾ ਇਸ ਸਰਕਾਰ ਤੋਂ ਆਸਾਂ ਲਾਈ ਬੈਠਾ ਹੋਵੇ ਵੀ ਇਹ ਪੰਜਾਬ ਦੇ ਹੱਕਾਂ ਦੀ ਜਾਂ ਪੰਜਾਬ ਦੇ ਹਿੱਤਾਂ ਦੀ ਕੋਈ ਰਾਖੀ ਕਰ ਸਕਦੇ ਆ, ਇਹ ਗੱਲ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹਨੇ ਪੂਰੀ ਲੜਾਈ ਲੜੀ ਆ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ, ਇੱਕ ਪੂਰੀ ਨਹਿਰ ਵਾਲਾ ਮੋਰਚਾ ਲਾਇਆ ਸੀ, ਸਾਡੇ ਨਾਲ ਤਾਂ ਉਹ ਵੀ ਧੋਖਾ ਕਰ ਚੁੱਕਿਆ। ਸਾਡੇ ਪਿੱਠ ਦਾ ਛੁਰਾ, ਪੰਜਾਬ ਦੀ ਪਿੱਠ 'ਚ ਛੁਰਾ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਮਾਰਿਆ। ਜੇ ਇਉਂ ਗੱਲ ਬਣਦੀ ਹੋਵੇ ਤਾਂ ਫਿਰ ਜਦੋਂ ਪੰਜਾਬ ਨੇ ਸਾਰੇ ਸਮਝੌਤੇ ਰੱਦ ਕਾਨੂੰਨ ਬਣਾਇਆ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ, ਫਿਰ ਤਾਂ ਆਪਾਂ ਉਦੋਂ ਹੀ ਉਹ ਤੇ ਤਾੜੀਆਂ ਮਾਰ ਲਿਆ ਕਰੀਏ ਵੀ ਸਾਰੇ ਸਮਝੌਤੇ ਰੱਦ ਕਰਤੇ ਸੀ। ਅਖਬਾਰਾਂ ਦੇ ਵਿੱਚ ਛਪੇ ਹੋਏ ਬਿਆਨਾਂ ਨੂੰ ਜਾਂ ਪੇਡ ਜਿਹੜੀਆਂ ਖਬਰਾਂ ਨੇ ਉਹਦੇ ਆਧਾਰ ਦੇ ਉੱਤੇ ਜੇ ਆਪਾਂ ਕਹੀਏ ਵੀ ਲਓ ਜੀ ਲੜਾਈ ਜਿੱਤ ਲਈ, ਇਹ ਗੱਲਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਹੁੰਦੀਆਂ। ਜਿਹੜੇ ਪੰਜਾਬ ਦੇ ਅਫਸਰਸ਼ਾਹੀ ਨੇ, ਪੰਜਾਬ ਦੇ ਸਿਆਸੀ ਭਲਵਾਨਾਂ ਨੇ ਕੰਡੇ ਬੀਜ ਦਿੱਤੇ ਆ ਨਾ ਪੰਜਾਬ ਦੇ ਮਸਲਿਆਂ 'ਚ, ਬਾਕੀਆਂ ਦੀ ਗੱਲ ਆਪਾਂ ਚਲੋ ਲਾਂਭੇ ਛੱਡਦੇ ਆ, ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ ਹੀ ਜੇ ਕਰੀਏ, ਉਹ ਇੰਨੇ ਸੌਖੇ ਨਹੀਂ ਚੁਗੇ ਜਾਂਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਸਾਰੇ ਅਖਬਾਰਾਂ ਦੇ ਵਿੱਚ ਕੱਲ ਜਿਹੜੀ ਮੀਟਿੰਗ ਹੋਈ ਆ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀਆਂ ਦੀ, ਜਿਹਦੇ ਵਿੱਚ ਕੇਂਦਰੀ ਜਿਹੜਾ ਮੰਤਰੀ ਆ ਗਜਿੰਦਰ ਸਿੰਘ ਸ਼ੇਖਾਵਤ, ਉਹਨੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਮੀਟਿੰਗ ਸੱਦੀ ਸੀਗੀ। ਉਹਦੇ ਬਾਰੇ ਚਰਚਾ ਤੇ ਸਾਰੇ ਅਖਬਾਰਾਂ ਨੇ ਮੋਟੀ ਹੈਡਲਾਈਨ ਇਹੀ ਕੱਢੀ ਆ ਵੀ ਬੇਸਿੱਟਾ ਰਹੀ SYL ਬਾਰੇ ਮੀਟਿੰਗ। ਤੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਅਖਬਾਰ ਨੇ, ਉਹਨਾਂ ਦੇ ਵਿੱਚ ਪੰਜਾਬ ਦੇ ਪੱਖ ਤੋਂ ਪੰਜਾਬ ਦੇ ਲੋਕਾਂ ਨੂੰ ਨਿਹਾਲ ਕਰ ਦੇਣ ਵਾਲੀਆਂ ਖਬਰਾਂ ਲੱਗੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ, ਪੰਜਾਬ ਸਰਕਾਰ ਨੇ ਫੱਟੇ ਚੱਕਦੇ। ਪੰਜਾਬੀ ਟ੍ਰਿਬਿਊਨ ਵਾਲੇ ਅਖਬਾਰ ਵਾਲਿਆਂ ਨੇ ਤਾਂ ਸਿੱਧਾ ਹੀ ਠੋਕ ਕੇ ਲਿਖਿਆ ਹੋਇਆ, ਪੰਜਾਬ ਦੀਆਂ ਦਲੀਲਾਂ ਅੱਗੇ ਲਾਜਵਾਬ ਹੋਇਆ ਹਰਿਆਣਾ। ਹੁਣ ਇਹ ਜਿਹੜੀਆਂ ਖਬਰਾਂ ਨੇ ਜਾਂ ਅਜੀਤ ਦੀ ਜਾਂ ਹੋਰ ਸਾਰੇ ਅਖਬਾਰਾਂ ਦੀ ਪੜ੍ਹ ਕੇ ਆਮ ਜਿਹੜਾ ਬੰਦਾ, ਆਮ ਪਾਠਕ ਆ, ਉਹ ਬੜਾ ਖੁਸ਼ ਹੋ ਸਕਦਾ ਤੇ ਇਹ ਵੀ ਕਹਿ ਸਕਦਾ ਕਿ ਪਹਿਲੋਂ ਵਾਲੀਆਂ ਸਰਕਾਰਾਂ ਜਾਂ ਪਹਿਲੋਂ ਦੇ ਮੁੱਖ ਮੰਤਰੀ ਜਾਂ ਪਹਿਲੋਂ ਦੇ ਜਿਹੜੇ ਅਫਸਰ ਸੀ, ਜਿਹੜੇ ਇਸ ਮਸਲੇ ਉੱਤੇ ਪਿਛਲੇ 60-70 ਸਾਲ ਤੋਂ ਚੱਲ ਰਿਹਾ ਝਮੇਲਾ, ਵੀ ਉਹ ਤਾਂ ਐ ਨਹੀਂ ਸੀਗੇ। ਵੀ ਅਸਲੀ ਗੱਲ ਤਾਂ ਹੁਣ ਬਣਨ ਲੱਗੀ। ਔਰ ਅਸਲ ਵਿੱਚ ਇਹ ਭਰਮ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਸ ਸਰਕਾਰ ਦੇ ਹੁੰਦਿਆਂ ਵੀ ਕੋਈ ਬਹੁਤੀ ਆਸ ਨਹੀਂ ਸਕਾਂ, ਤੇ ਇਹ ਆਪਾਂ ਨੂੰ ਮੰਨ ਲੈਣਾ ਚਾਹੀਦਾ ਕਿ ਇਸ ਵਾਰ ਵਾਲੀ ਸਰਕਾਰ ਤਾਂ ਸਗਾਂ ਤੇ ਸਾਡੇ ਲਈ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਆ, ਕਿਉਂਕਿ ਜਿਹੋ ਜਿਹੇ ਇਹਦੇ ਲੱਛਣ ਨੇ, ਜਿਹੋ ਜਿਹਾ ਇਹਨਾਂ ਦਾ ਕੰਮਕਾਰ ਹੁਣ ਤੱਕ 1 ਸਾਲ ਦੇ ਵਿੱਚ ਸਾਹਮਣੇ ਆਇਆ, ਉਸ ਹਿਸਾਬ ਨਾਲ ਜਿਹੜਾ ਬੰਦਾ ਇਸ ਸਰਕਾਰ ਤੋਂ ਆਸਾਂ ਲਾਈ ਬੈਠਾ ਹੋਵੇ ਵੀ ਇਹ ਪੰਜਾਬ ਦੇ ਹੱਕਾਂ ਦੀ ਜਾਂ ਪੰਜਾਬ ਦੇ ਹਿੱਤਾਂ ਦੀ ਕੋਈ ਰਾਖੀ ਕਰ ਸਕਦੇ ਆ, ਇਹ ਗੱਲ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਹੈ। ਸਾਡੇ ਸਾਹਮਣੇ ਆ ਬਈ ਸ਼੍ਰੋਮਣੀ ਅਕਾਲੀ ਦਲ ਜਿਹਨੇ ਪੂਰੀ ਲੜਾਈ ਲੜੀ ਆ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ, ਇੱਕ ਪੂਰੀ ਨਹਿਰ ਵਾਲਾ ਮੋਰਚਾ ਲਾਇਆ ਸੀ, ਸਾਡੇ ਨਾਲ ਤਾਂ ਉਹ ਵੀ ਧੋਖਾ ਕਰ ਚੁੱਕਿਆ। ਸਾਡੇ ਪਿੱਠ ਦਾ ਛੁਰਾ, ਪੰਜਾਬ ਦੀ ਪਿੱਠ 'ਚ ਛੁਰਾ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਮਾਰਿਆ। ਫਿਰ ਜਿਹੜਾ ਪੰਜਾਬ ਦਾ ਪਾਣੀ ਲੁੱਟਣ ਦੇ ਲਈ ਨਹਿਰ ਬਣਾਉਣੀ ਸੀਗੀ, ਉਹ ਨਹਿਰ ਬਰਨਾਲੇ ਦੇ ਰਾਜ ਵਿੱਚ ਜਦੋਂ ਬਰਨਾਲਾ ਮੁੱਖ ਮੰਤਰੀ ਹੁੰਦਾ ਸੀ ਉਸ ਮੌਕੇ ਬਣਦੀ ਰਹੀ ਹੈ। ਸੋ ਗੱਲੀ ਬਾਤੀ ਇਹ ਸਾਰੇ ਜਿਹੜੇ ਲੀਡਰ ਨੇ ਇਹ ਬੜੇ ਧੜੱਲੇਦਾਰ ਬਿਆਨ ਦੇ ਸਕਦੇ ਆ, ਆਮ ਬੰਦੇ ਨੂੰ ਗਧੀ ਗੇੜ ਪਾ ਸਕਦੇ ਆ ਵੀ ਅਸੀਂ ਤਾਂ ਪਾਣੀਆਂ ਦੇ ਰਾਖੇ ਆ। ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਅਸੀਂ ਪਾਣੀਆਂ ਦਾ ਰਾਖਾ ਮੈਂ ਆ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੱਕੜ ਦਾ ਖੂਹ ਜਿਹਾ ਫੜਾ ਕੇ, ਹਲ ਜਿਹਾ ਫੜਾ ਕੇ ਉਹਦੇ ਪਿੱਠੂ ਕਹਿੰਦੇ ਸੀਗੇ ਜੀ ਇਹ ਪਾਣੀਆਂ ਦਾ ਰਾਖਾ।
ਤੇ ਹੁਣ ਇਹ ਜਿਹੜਾ ਸਾਲ ਲੰਘ ਕੇ ਗਿਆ, ਇਹਦੇ ਚ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਦੋਂ ਬਾਅਦ ਵਿੱਚ ਗਾਣਾ ਆ ਗਿਆ ਤੇ ਉਸ ਗਾਣੇ ਨੇ ਤੁਪਕਾ ਨਹੀਂ ਦਿੰਦੇ। ਉਹ ਗਾਣਾ ਜਿਹੜਾ ਸੀ, ਹਾਲਾਂਕਿ ਚਲੋ ਉਹ ਆਪਦੀ ਉਹਨੇ ਭਾਵਨਾ ਚ ਗੀਤ ਗਾਇਆ, ਗੀਤ ਨੂੰ ਗੀਤ ਵਾਂਗੂ ਦੇਖਣਾ ਚਾਹੀਦਾ, ਪਰ ਅਸਲ ਵਿੱਚ ਤਾਂ ਇਹ ਹੈਗਾ ਕਿ ਸਾਡੇ ਨਾਲ ਇਸ ਮਸਲੇ ਤੇ ਵੀ ਫਰਾਡ ਹੋ ਰਿਹਾ, ਧੋਖਾ ਹੋ ਰਿਹਾ। ਤੁਪਕਾ ਨਹੀਂ ਦਿੰਦੇ, ਗੱਲ ਆਪਦੀ ਦ੍ਰਿੜਤਾ ਨਾਲ ਪੰਜਾਬ ਨੇ ਜੋ ਕਹਿਣਾ ਹੁੰਦਾ ਉਵੇਂ ਕਹਿ ਦਿੱਤਾ, ਗੀਤਕਾਰ ਨੇ ਲਿਖਤਾ, ਗਾਉਣ ਵਾਲੇ ਨੇ ਗਾਤਾ। ਪਰ ਇਹ ਤਾਂ ਗੱਲ ਆਪਣੇ ਸਾਹਮਣੇ ਆ ਵੀ ਕਰੋੜਾਂ ਅਰਬਾਂ ਮਣ ਤੁਪਕੇ ਜਿਹੜੇ ਆ ਹਰ ਰੋਜ਼ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ। ਸੋ ਪੰਜਾਬ ਦੇ ਦਰਿਆਈ ਪਾਣੀਆਂ ਦੀ ਜਾਂ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੀ ਜਿਹੜੀ ਕਥਾ ਆ, ਉਹ ਇੰਨੀ ਸਿੱਧੀ ਸਾਦੀ ਨਹੀਂ ਹੈਗੀ, ਜਾਂ ਐਵੇਂ ਕਿਸੇ ਦੇ ਇੱਕ ਅਖਬਾਰਾਂ ਦੇ ਵਿੱਚ ਛਪੇ ਹੋਏ ਬਿਆਨਾਂ ਨੂੰ ਜਾਂ ਪੇਡ ਜਿਹੜੀਆਂ ਖਬਰਾਂ ਨੇ ਉਹਦੇ ਆਧਾਰ ਦੇ ਉੱਤੇ ਜੇ ਆਪਾਂ ਕਹੀਏ ਵੀ ਲਓ ਜੀ ਲੜਾਈ ਜਿੱਤ ਲਈ, ਇਹ ਗੱਲਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਹੁੰਦੀ। ਜੇ ਇਉਂ ਗੱਲ ਬਣਦੀ ਹੋਵੇ ਤਾਂ ਫਿਰ ਜਦੋਂ ਪੰਜਾਬ ਨੇ ਸਾਰੇ ਸਮਝੌਤੇ ਰੱਦ ਕਾਨੂੰਨ ਬਣਾਇਆ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ, ਫਿਰ ਤਾਂ ਆਪਾਂ ਉਦੋਂ ਹੀ ਉਹ ਤੇ ਤਾੜੀਆਂ ਮਾਰ ਲਿਆ ਕਰੀਏ ਵੀ ਸਾਰੇ ਸਮਝੌਤੇ ਰੱਦ ਕਰਤੇ ਸੀ, ਪਰ ਬਣਿਆ ਤਾਂ ਉਹਦੇ ਨਾਲ ਕੁਝ ਨਹੀਂ। ਜਿਹੜੇ ਪੰਜਾਬ ਦੇ ਅਫਸਰਸ਼ਾਹੀ ਨੇ, ਪੰਜਾਬ ਦੇ ਸਿਆਸੀ ਭਲਵਾਨਾਂ ਨੇ ਕੰਡੇ ਬੀਜ ਦਿੱਤੇ ਆ ਨਾ ਪੰਜਾਬ ਦੇ ਮਸਲਿਆਂ 'ਚ, ਬਾਕੀਆਂ ਦੀ ਗੱਲ ਆਪਾਂ ਚਲੋ ਲਾਂਭੇ ਛੱਡਦੇ ਆ, ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ ਹੀ ਜੇ ਕਰੀਏ, ਉਹ ਇੰਨੇ ਸੌਖੇ ਨਹੀਂ ਚੁਗੇ ਜਾਣੇ। ਮੈਨੂੰ ਇਹਨਾਂ ਦੇ ਸਾਰੇ ਮਾਹੌਲ ਨੂੰ ਦੇਖ ਕੇ ਇੱਕ ਕਹਾਣੀ, ਇੱਕ ਕਥਾ ਜਾਂ ਇੱਕ ਚੁਟਕਲਾ ਜਿਹਾ ਉਹ ਚੇਤੇ ਆਇਆ। ਕਹਿੰਦੇ ਕਿਸੇ ਜੰਗਲ ਦੇ ਵਿੱਚ ਸਾਰੇ ਜਾਨਵਰ ਜਿਹੜੇ ਸੀਗੇ ਉਹ ਰਹਿੰਦੇ ਸੀਗੇ, ਤੇ ਇੱਕ ਦਿਨ ਉੱਥੇ ਬੈਠਿਆਂ 'ਚ ਬਾਂਦਰ ਕਹਿੰਦਾ ਬਈ ਆਪਾਂ ਸਾਰੇ ਹੀ ਇਸ ਜੰਗਲ 'ਚ ਬਾਕੀ ਦੇ ਵੀ ਬਰਾਬਰ ਦੇ ਹਿੱਸੇਦਾਰ ਆ, ਵੀ ਹੁਣ ਹਰੇਕ ਵਾਰੀ ਆਪਾਂ ਸ਼ੇਰ ਨੂੰ ਹੀ ਰਾਜਾ ਬਣਾ ਲੈਂਦੇ ਆ, ਕਿਸੇ ਹੋਰ ਨੂੰ ਵੀ ਮੌਕਾ ਦੇਣਾ ਚਾਹੀਦਾ। ਹੁਣ ਤਾਂ ਜ਼ਮਾਨਾ ਕਹਿੰਦਾ ਲੋਕਤੰਤਰ ਦਾ, ਡੈਮੋਕ੍ਰੇਸੀ ਦਾ, ਤੇ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਗੱਲ ਆ ਉਹਦੇ ਵਿੱਚ ਲੋਕਾਂ ਨੂੰ ਬਦਲ ਕੇ ਜਾਂ ਤਾਂ ਵੋਟਾਂ ਪੈਣ ਤੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ। ਉਹ ਕਹਿੰਦਾ ਮੁੱਖ ਮੰਤਰੀ ਜਾਂ ਮੁਲਕ ਦਾ ਰਾਜਾ ਜਾਂ ਕੁਝ ਵੀ ਜੇ ਬਣਨਾ ਹੋਵੇ, ਸ਼ੇਰ ਕਹਿੰਦਾ ਵੀ ਉਹਦੇ ਕੁਝ ਗੁਣ ਵੀ ਚਾਹੀਦੇ ਆ। ਉਹ ਕਹਿੰਦਾ ਜੀ ਗੁਣ ਵੀ ਆ ਜਾਣਗੇ, ਸਾਨੂੰ ਤੁਸੀਂ ਕਦੇ ਜੇ ਮੌਕਾ ਦਿਓਗੇ ਤਾਂ ਹੀ ਸਿੱਖਾਂਗੇ ਨਾ ਕੋਈ ਕੰਮ। ਉਹ ਸਾਰਿਆਂ ਨੂੰ ਉਹ ਗੱਲ ਜਚੀ। ਰਾਜੇ ਹੋਣ ਦੇ ਨਾਤੇ ਸ਼ੇਰ ਨੇ ਆਖਿਆ ਵੀ ਇਹਨਾਂ ਦੇ ਦਿਲ 'ਚ ਵਹਿਮ ਨਾ ਰਹਿ ਜੇ ਵੀ ਖਨੀ ਇਹ ਕਿੱਡਾ ਕੁ ਵੱਡਾ ਕੰਮ ਆ। ਚਲੋ ਉਹਨੇ ਕਿਹਾ ਵੀ ਠੀਕ ਆ ਬਾਂਦਰ ਜੀ ਮਹਾਰਾਜ, ਤੁਸੀਂ ਇਹ ਬਣ ਲਓ, ਹੁਣ 1 ਸਾਲ ਤੁਹਾਡੇ ਕੋਲੇ ਰਾਜੇ ਦੀ ਪਦਵੀ ਹੈ, ਜੰਗਲ ਦਾ ਰਾਜਾ ਤੁਸੀਂ। ਥੋੜੇ ਦਿਨਾਂ ਬਾਅਦ ਜੰਗਲ ਦੇ ਵਿੱਚ ਸ਼ਿਕਾਰੀ ਆ ਗਏ, ਉਹਨਾਂ ਨੇ ਜਾਲ ਲਾ ਲਏ, ਥਾਂ ਥਾਂ ਦੇ ਉੱਤੇ ਜਾਨਵਰ ਫਸਣ ਲੱਗ ਪਏ, ਤੇ ਉਹ ਸਾਰੇ ਭੱਜ ਕੇ ਬਾਂਦਰ ਕੋਲੇ ਗਏ ਵੀ ਕੁਛ ਕਰ ਤੂੰ ਭਾਈ। ਅੱਗੇ ਜਦੋਂ ਜੰਗਲ ਦੇ ਵਿੱਚ ਸ਼ਿਕਾਰੀ ਆਉਂਦੇ ਸੀ ਤਾਂ ਸ਼ੇਰ ਜਿਹੜਾ ਸੀ ਉਹ ਰਣਨੀਤੀ ਬਣਾਉਂਦਾ ਸੀਗਾ, ਦਹਾੜਦਾ ਸੀ, ਸ਼ਿਕਾਰੀ ਭਜਾਉਂਦਾ ਸੀ, ਜਾਂ ਹੋਰ ਜਿਹੜੇ ਚੀਤੇ ਜਾਂ ਹੋਰ ਜਿਹੜੇ ਖਤਰਨਾਕ ਜਾਨਵਰ ਸੀ ਉਹਨਾਂ ਦੀਆਂ ਡਿਊਟੀਆਂ ਲਾਉਂਦਾ ਸੀਗਾ। ਤੇ ਤੂੰ ਵੀ ਕੁਛ ਕਰ, ਆਪਣੇ ਜੰਗਲ ਦੇ ਹਿੱਤਾਂ ਦੀ ਰਾਖੀ ਕਰਨੀ ਆ, ਆਪਾਂ ਜੰਗਲ ਦੇ ਜਾਨਵਰ ਬਚਾਉਣੇ। ਤੇ ਉਹ ਜਿਹੜਾ ਬਾਂਦਰ ਸੀਗਾ ਉਹਨੇ ਮਾਰੀ ਛਾਲ ਇੱਕ ਦਰਖਤ ਤੇ, ਦੂਜੇ ਤੇ ਮਾਰੀ, ਤੀਜੇ ਤੇ, ਐ ਟਾਹਣੀਆਂ ਤੇ ਛਾਲਾ ਛੂਲਾ ਮਾਰ ਕੇ ਅੱਧਾ ਘੰਟਾ ਥੱਕ ਚੁੱਕੇ ਆਪਦਾ ਆਰਾਮ ਨਾਲ ਪਾਸੇ ਹੋ ਕੇ ਕਿਸੇ ਗੁਫਾ 'ਚ ਵੜ ਕੇ ਜਾਂ ਉੱਚੇ ਥਾਂ ਤੇ ਚੜ੍ਹ ਕੇ ਸੌਂ ਗਏ। ਉਹ ਸ਼ਿਕਾਰੀ ਆਪਦੀ ਮਰਜ਼ੀ ਨਾਲ ਬਹੁਤ ਸਾਰੇ ਜਾਨਵਰ ਫੜ ਕੇ, ਬਹੁਤ ਸਾਰੇ ਮਾਰ ਕੇ ਜਦੋਂ ਤੁਰ ਗਏ, ਉਹ ਬਾਅਦ ਵਿੱਚ ਬਾਂਦਰ ਨੂੰ ਸੱਦਿਆ ਉੱਥੇ ਸਾਰਿਆਂ ਨੇ ਵੀ ਆ ਵੇ ਇੱਧਰ, ਤੇ ਤੂੰ ਕਹਿੰਦਾ ਸੀ ਆ ਰਾਜਾ ਬਦਲਣਾ, ਰਾਜਾ ਤਾਂ ਬਦਲਤਾ ਤੇ ਤੂੰ ਰਾਜਾ ਬਣ ਵੀ ਗਿਆ, ਤੇ ਐਤਕੀ ਜ਼ਿਆਦਾ ਨੁਕਸਾਨ ਹੋਇਆ ਆਪਣਾ, ਤੇ ਤੂੰ ਭਾਈ ਦੱਸ ਕੀ ਕਰੀਏ ਫਿਰ। ਉਹ ਕਹਿੰਦਾ ਹੁਣ ਦੇਖੋ ਭਜਨਸ ਤਾਂ ਤੁਹਾਡੇ ਸਾਹਮਣੇ ਮੈਂ ਕਿੰਨੀ ਕੀਤੀ ਆ, ਕਿੰਨਾ ਮੈਂ ਅੱਧਾ ਘੰਟਾ ਘੱਟੋ ਘੱਟ ਮੈਂ ਉਛਲ ਕੁੱਦ ਕੀਤੀ ਆ, ਕਦੇ ਉਹ ਦਰਖਤ ਤੇ ਛਾਲ ਮਾਰੀ, ਕਦੇ ਉੱਥੇ ਛਾਲ ਮਾਰੀ, ਹੁਣ ਨਹੀਂ ਗੱਲ ਕੋਈ ਲੋਟ ਆਈ, ਨਹੀਂ ਸ਼ਿਕਾਰੀ ਹਟੇ, ਤਾਂ ਮੈਂ ਇਹਦੇ 'ਚ ਮੈਂ ਤਾਂ ਆਪਦੇ ਫਰਜ਼ ਪੂਰੇ ਨਿਭਾਏ ਆ, ਮੈਂ ਤਾਂ ਕੋਈ ਘਾਟ ਨਹੀਂ ਛੱਡੀ, ਆਪਦੇ ਵੱਲੋਂ ਕਸਰ ਤਾਂ ਕੋਈ ਨਹੀਂ ਛੱਡੀ। ਇਵੇਂ ਹੀ ਪੰਜਾਬ ਦੇ ਨਾਲ ਇਸ ਵੇਲੇ ਵਾਪਰ ਰਿਹਾ। ਆ ਜਿੰਨੇ ਪੰਜਾਬ ਦੇ ਸਿਆਸੀ ਭਲਵਾਨ ਨੇ ਜਾਂ ਜਿੰਨੇ ਆ ਪੰਜਾਬ ਦੇ ਅਫਸਰ ਨੇ, ਅਫਸਰਸ਼ਾਹੀ ਹੈ ਜਿਹੜੀ, ਇਹਨਾਂ ਸਾਰਿਆਂ ਤੋਂ ਜਿਹਨੂੰ ਮਰਜ਼ੀ ਪੁੱਛ ਲਓ, ਸਾਰੇ ਹੀ ਕਹਿਣਗੇ ਸਾਡੇ ਵਰਗਾ ਦੁੱਧ ਧੋਤਾ ਕੋਈ ਨਹੀਂ, ਅਸੀਂ ਤਾਂ ਕਸਰ ਕੋਈ ਨਹੀਂ ਛੱਡੀ। ਹੁਣ ਜੇ ਨਹੀਂ ਪੰਜਾਬ ਦੇ ਪਾਣੀ ਨਹੀਂ ਬਚ ਸਕਦੇ ਤਾਂ ਇਹਦੇ 'ਚ ਅਸੀਂ ਕਾਹਦਾ, ਅਸੀਂ ਤਾਂ ਜੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ, ਬਥੇਰੀ ਉਛਲ ਕੁੱਦ ਕੀਤੀ ਆ, ਕਦੇ ਉੱਧਰ ਗਏ ਆ, ਇੱਧਰ ਗਏ। ਸੋ ਇਹਨਾਂ ਲੋਕਾਂ ਦਾ ਬਿਲਕੁਲ ਉਹੀ ਹਾਲ ਆ ਬਈ ਆਪ ਕਿਸੇ ਜਹੀ ਨਾਲ ਤੇ ਗੱਲ ਕਰਨ ਨੂੰ ਰਹੀ।
ਜੇ ਤੁਹਾਡੇ ਕੋਲੇ ਇੰਨੀ ਹੈਸੀਅਤ ਨਹੀਂ ਹੈ, ਜੇਕਰ ਤੁਹਾਡੇ ਕਹਿਣ ਦੇ ਉੱਤੇ ਪੰਜਾਬ ਦੇ ਪਾਣੀ ਭਾਰਤੀ ਹਕੂਮਤ ਲੁੱਟਣ ਤੋਂ ਨਹੀਂ ਰੋਕ ਰਹੀ, ਸਾਫ਼ ਦਿਖ ਰਿਹਾ ਵੀ ਉਹ ਜੋ ਮਰਜ਼ੀ ਕਰਨਾ ਪੈ ਜੇ, ਉਹ ਕਹਿੰਦੇ ਆ ਪੰਜਾਬ ਦੇ ਪਾਣੀ ਲੁੱਟਣੇ ਹੀ ਲੁੱਟਣੇ। ਜਿਹੜਾ ਪਾਣੀ ਹਰੀਕਿਆਂ ਤੋਂ ਜਾ ਰਿਹਾ ਜਾਂ ਜਿਹੜੀ ਗੰਗ ਕਨਾਲ ਦੇ ਰਾਹੀਂ ਭਾਖੜਾ ਮੇਨ ਲਾਈਨ ਦੇ ਰਾਹੀਂ ਜਾ ਰਿਹਾ, ਹਰਿਆਣੇ ਨੂੰ, ਰਾਜਸਥਾਨ ਨੂੰ, ਹੋਰਨਾਂ ਸੂਬਿਆਂ ਨੂੰ ਜਾ ਰਿਹਾ, ਗੈਰ ਰਪੇਰੀਅਨ ਰਾਜਾਂ ਨੂੰ ਜਾ ਰਿਹਾ, ਉਸ ਪਾਣੀ ਦਾ ਅੱਜ ਤੱਕ ਮੁਆਵਜ਼ਾ ਮੰਗਣ ਦੀ ਜ਼ਰੂਰਤ ਨਹੀਂ ਜਿਹਨਾਂ ਲੋਕਾਂ ਦੀ ਪਈ, ਉਹਨਾਂ ਤੋਂ ਆਪਾਂ ਆਸ ਕਰਦੇ ਹਾਂ ਵੀ ਉਹ ਪਾਣੀ ਜਾਂਦਾ ਹੈ ਰੋਕ ਦੇਣਗੇ। ਜੇ ਇਹ ਪਾਣੀ ਪੰਜਾਬ ਦਾ ਜਿਹੜਾ ਹੋਰ ਜਾ ਸਕਦਾ ਸੀ, ਜੇ ਉਹ ਰੋਕਿਆ ਗਿਆ ਤਾਂ ਉਹ ਰੋਕਿਆ ਪੰਜਾਬ ਦੇ ਉਹਨਾਂ ਜੁਝਾਰੂ ਸੂਰਮਿਆਂ ਨੇ ਜਿਨ੍ਹਾਂ ਨੇ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਲੜਾਈ ਲੜੀ। ਪਿੱਛੇ ਜੇ ਜਦੋਂ ਇਹ ਗੀਤ ਆਇਆ ਸਿੱਧੂ ਮੂਸੇਵਾਲੇ ਦਾ ਤੇ ਬਲਵਿੰਦਰ ਸਿੰਘ ਜਟਾਣੇ ਦੀ, ਭਾਈ ਸੁਖਦੇਵ ਸਿੰਘ ਬੱਬਰ ਦੀ ਤੇ ਹੋਰ ਜੁਝਾਰੂਆਂ ਦੀ ਚਰਚਾ ਛਿੜੀ, ਤੇ ਉਦੋਂ ਆ ਸਪੋਕਸਮੈਨ ਚੈਨਲ ਵਾਲਾ ਤੇ ਇੱਕ ਦੋ ਹੋਰ ਇਹਨਾਂ ਨੂੰ ਨਵੇਂ ਪੁੱਠੇ ਪਾਸਿਓਂ ਜਿਹੜੀ ਕਹਾਣੀ ਆ ਉਹ ਫੜਨ ਦਾ ਬੜਾ ਚਸਕਾ ਇਹਨਾਂ ਨੂੰ। ਕਹਿੰਦੇ ਆ ਵੀ ਜੇਕਰ 1 ਲੱਖ ਬੰਦਾ ਸੜਕ ਤੇ ਕੱਪੜੇ ਪਾ ਕੇ ਜਾ ਰਿਹਾ ਹੋਵੇ, ਉਹ ਖਬਰ ਨਹੀਂ ਹੈ। ਖਬਰ ਕਹਿੰਦੇ ਉਹ ਆ ਜਿਹੜਾ ਬੰਦਾ ਨੰਗਾ ਤੁਰਿਆ ਹੁੰਦਾ। ਸੋ ਕਹਿੰਦੇ ਵੀ ਜਦੋਂ ਕੁੱਤਾ ਬੰਦੇ ਨੂੰ ਵੱਢਦਾ, ਇਹ ਤਾਂ ਕਹਿੰਦੇ ਵੱਢਦਾ ਹੀ ਆਇਆ ਇਤਿਹਾਸ ਵਿੱਚ, ਸਦੀਆਂ ਤੋਂ ਕੁੱਤਾ ਜਿਹੜਾ ਉਹ ਬੰਦੇ ਨੂੰ ਵੱਢਦਾ। ਖਬਰ ਤਾਂ ਉਦੋਂ ਆ ਜਦੋਂ ਬੰਦੇ ਨੇ ਕੁੱਤੇ ਨੂੰ ਵੱਢਿਆ, ਬੰਦਾ ਜਦੋਂ ਕੁੱਤੇ ਨੂੰ ਵੱਢ ਲੂ ਉਦੋਂ ਦੀ ਖਬਰ। ਕਹਿੰਦੇ ਵੀ ਹਰ ਪੁੱਠੀ ਗੱਲ ਸਾਡੇ ਲਈ ਵਧੀਆ ਖਬਰ। ਇਹ ਹੋਰਨਾਂ ਮਸਲਿਆਂ 'ਚ, ਹੋਰਨਾਂ ਗੱਲਾਂ 'ਚ ਜੇ ਕੋਈ ਕਰੇ ਤਾਂ ਗੱਲ ਸਮਝ ਲੱਗਦੀ ਆ, ਮੀਡੀਆ ਦਾ ਕੰਮ ਆ। ਪਰ ਸਪੋਕਸਮੈਨ ਅਖਬਾਰ ਜਾਂ ਹੋਰ ਬਹੁਤ ਸਾਰੇ ਇੱਥੇ ਸਾਡੇ ਮੈਗਜ਼ੀਨ ਜਾਂ ਬਹੁਤ ਸਾਰੇ ਸਾਡੇ YouTube ਚੈਨਲ ਨੇ, ਜਿਹੜੇ ਪੰਥ ਦੇ ਸਰਮਾਏ ਨਾਲ ਕੌਮ ਦੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੇ ਨਾਂ ਦੇ ਉੱਤੇ ਇਮੋਸ਼ਨਲੀ ਬਲੈਕਮੇਲ ਕਰਕੇ ਲੋਕਾਂ ਤੋਂ ਮਾਇਆ ਇਕੱਠੀ ਕਰਕੇ ਖੜੇ ਹੋਏ, ਤੇ ਕਿਸੇ ਨੇ ਪੂਰੀ ਨਹੀਂ ਪਾਈ। ਕਿਸੇ ਨੇ ਵੀ ਪੰਜਾਬ ਨਾਲ, ਪੰਥ ਨਾਲ ਵਫਾ ਨਹੀਂ ਕੀਤੀ। ਸਪੋਕਸਮੈਨ ਵਾਲੇ ਦਾ ਵੀ ਇਹੀ ਹਾਲ ਆ। ਅੱਜ ਕੱਲ ਉਹਨਾਂ ਦਾ YouTube ਚੈਨਲ ਆ, ਉਹ ਜਦੋਂ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਚਰਚਾ ਹੋ ਰਹੀ ਸੀ, ਉਹਨੂੰ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪੱਖ ਨਾਲੋਂ ਜ਼ਿਆਦਾ ਵਧੀਆ ਗੱਲ ਇਹ ਲੱਗੀ ਵੀ ਆਪਾਂ ਉਹਨਾਂ ਦੇ ਘਰੇ ਚੱਲੀਏ ਜਿਨ੍ਹਾਂ ਦੇ ਬੰਦੇ ਉਦੋਂ ਜਿਹੜੇ ਇੰਜੀਨੀਅਰ ਜਿਹੜੇ ਸੀਗੇ ਉਹ ਮਾਰੇ ਗਏ। ਹੁਣ ਜਿਨ੍ਹਾਂ ਦਾ ਬੰਦਾ ਮਰਿਆ ਹੋਵੇ ਉਹਨਾਂ ਨੇ ਤਾਂ ਭਾਈ ਪਿੱਟਣਾ ਹੀ ਆ ਵੀ ਸਾਡਾ ਬੰਦਾ ਮਾਰਤਾ ਜੀ, ਉਹਦਾ ਤਾਂ ਕੋਈ ਕਸੂਰ ਨਹੀਂ ਸੀਗਾ ਜੀ, ਉਹ ਤਾਂ ਸਰਕਾਰ ਦਾ ਮੁਲਾਜ਼ਮ ਸੀਗਾ ਜੀ। ਹੁਣ ਇਹ ਗੱਲ ਜਿਹੜੀ ਉਸ ਟਾਈਮ ਉਹ ਦਲੀਲਾਂ ਦੇ ਰਹੇ ਸੀ ਪਰਿਵਾਰ ਦੇ ਮੈਂਬਰ, ਇਹ ਦਲੀਲਾਂ ਫਿਰ ਉਹ ਪੁਲਿਸੀਆਂ ਦੇ ਟੱਬਰ ਵੀ ਦੇਣਗੇ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਇਹ ਸਾਡਾ ਬੰਦਾ ਤਾਂ ਜੀ ਡਿਊਟੀ ਕਰਦਾ ਸੀਗਾ ਜੀ, ਫੇਰ ਕੀ ਹੋ ਗਿਆ ਜੀ, ਉਹ ਤੋਂ 10 15 20 50 ਮੁੰਡੇ ਮਾਰੇ ਗਏ ਬੇਦੋਸ਼ੀ। ਇਹਦਾ ਫਿਰ ਬਿਆਨ ਤੇ ਬੁੱਚੜ ਦੇ ਘਰ ਦੇ, KPS ਗਿੱਲ ਦੇ ਘਰ ਦੇ, ਜਿਹੜਾ ਮਰਜੀ ਫੜ ਲਓ, ਸਾਰਿਆਂ ਦਾ ਇਹੀ ਹਾਲ ਆ। 2-3 ਦਿਨ ਲੰਘੇ, ਆਪਾਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ, ਉਹਨਾਂ ਦੀ ਸ਼ਹਾਦਤ ਤੇ ਚਰਚਾ ਕਰਕੇ ਹਟੇ ਆ। ਤੇ ਉਹਨਾਂ ਦੇ ਮਸਲੇ ਵਿੱਚ ਸਭ ਤੋਂ ਜਿਹੜਾ ਬਦਨਾਮ ਅਫਸਰ ਆ ਉਹ ਸਵਰਨਾ ਘੋਟਣਾ ਹੈ। ਸਵਰਨੇ ਘੋਟਣੇ ਸਮੇਤ ਹੋਰ ਜਿਹੜੇ ਪੁਲਿਸ ਅਫਸਰ ਨੇ, ਕਿਉਂਕਿ ਸਾਡਾ ਇਲਾਕਾ ਜਗਰਾਉਂ, ਅਸੀਂ ਉਹ ਸੀਏ ਸਟਾਫ ਦੇ ਵਿੱਚ ਆਪ ਵੀ ਕਈ ਵਾਰੀ ਭੁਗਤਿਆ। ਉੱਥੇ ਉਹ ਪੁਲਿਸੀਏ ਜਾਂ ਉਹ ਅਫਸਰ ਅੱਜ ਵੀ ਪੂਰੀ ਮਤਲਬ ਉਹਨਾਂ ਦਾ ਹੈ ਦਬਦਬਾ। ਤੇ ਉਹਨਾਂ ਬੁੱਚੜਾਂ ਨੇ, ਜ਼ਾਲਮਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ। ਤੇ ਜੇ ਉਹਨਾਂ ਨੂੰ ਕੋਈ ਪੁੱਛੇ ਤਾਂ ਫਿਰ ਉਹ ਕਹਿਣਗੇ ਕਿ ਜੀ ਸਾਡੇ ਘਰਦਿਆਂ ਨੇ ਡਿਊਟੀ ਕੀਤੀ ਹੈ। ਇਹੀ ਭਕਾਈ, ਇਹੀ ਬੋਲੀ ਹਰ ਇੱਕ ਪੰਜਾਬ ਨਾਲ ਦਗਾ ਕਮਾਉਣ ਵਾਲੇ ਸਿਆਸੀ ਭਲਵਾਨ ਦੀ ਆ, ਤੇ ਉਹਦੇ ਵਖਾਰਾਂ ਦੀ ਆ, ਉਹਦੇ ਹਮਾਇਤੀਆਂ ਦੀ ਆ। ਕਦੇ ਪੁੱਛ ਲਓ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਤੇਰੇ ਪਿਓ ਨੇ ਉਹ ਜਿਹੜਾ ਕਰੋੜ ਰੁਪਏ ਦਾ ਚੈੱਕ ਲਿਆ ਸੀ ਦੇਵੀ ਲਾਲ ਨੂੰ ਵੋਟਾਂ 'ਚ ਉੱਥੇ ਫਾਇਦਾ ਦੇਣ ਦੇ ਲਈ, ਵੀ ਉਹਨੇ ਪੰਜਾਬ ਦੇ ਲਈ ਪੁਆੜਾ ਖੜਾ ਕਰਤਾ। ਤੁਸੀਂ ਉਦੋਂ ਮੁੱਖ ਮੰਤਰੀ ਸੀ 78 ਤੋਂ, ਜਿਹੜਾ 77 ਤੋਂ ਦੌਰ ਸੀ 80 ਤੱਕ ਦਾ। ਉਹ ਕਹੂਗਾ ਜੀ ਅਸੀਂ ਤਾਂ ਫਿਰ ਬਾਅਦ ਵਿੱਚ ਪੰਜਾਬ ਦੇ ਪਾਣੀ ਬਚਾਉਣ ਲਈ ਨਹਿਰ ਹੀ ਪੱਟਤੀ, ਦੇਖ ਲਓ ਅਸੀਂ ਤਾਂ ਜਿਹੜਾ ਉਹ ਕਰਜ਼ਾ ਸੀ ਐ ਵੀ ਕਰਤਾ ਸੀ, ਉਹ ਵੀ ਕਰਤਾ ਸੀ। ਹੁਣ ਜਿਹੜੇ ਉਹਦੇ ਚੇਲੇ ਵਾਲ ਕੇ ਉਹਨਾਂ ਨੇ ਜਦੀ ਜਕਾਰੇ ਛੱਡ ਦੇਣੇ, ਪਰ ਜਿਹੜਾ ਸੱਚਾ ਬੰਦਾ ਉਹ ਪਿੱਟੂਗਾ ਵੀ ਭਾਈ ਤੁਸੀਂ ਇਹ ਨਾ ਕਹੋ ਕਿ ਤੁਸੀਂ ਨਹਿਰ ਪੱਟਤੀ, ਲੋਕਾਂ ਦੇ ਕਬਜ਼ੇ ਜਿਹੜੇ ਸੀ ਜ਼ਮੀਨਾਂ ਦੇ ਵਾਪਸ ਦੇਤਾ,
ਜਿਹੜਾ ਤੁਸੀਂ ਕੰਡੇ ਬੀਜਿਆ ਉਹਦੀ ਗੱਲ ਕਿਉਂ ਨਹੀਂ ਕਰਦੇ? ਬਾਰ-ਬਾਰ ਪੰਜਾਬ ਦੇ ਹਿੱਤਾਂ ਦੇ ਨਾਲ ਖਲਵਾੜ ਕਰਕੇ, ਪੰਜਾਬ ਦੇ ਹੱਕਾਂ ਦੇ ਉਲਟ ਭੁਗਤ ਕੇ ਫਿਰ ਤੁਸੀਂ ਬੜੇ ਬੀਬੇ ਜੇ ਬਣ ਗਏ। ਤੁਸੀਂ ਉਹ ਕਰੋੜ ਰੁਪਈਆ ਵਾਪਸ ਵੀ ਕੀਤਾ, ਇਹ ਵੀ ਸਾਨੂੰ ਪਤਾ, ਪਰ ਲਿਆ ਕਾਹਤੋਂ ਸੀ? ਗੱਲ ਤਾਂ ਇਹ। ਫਿਰ ਹਾਈ ਕੋਰਟ ਦੇ ਵਿੱਚ ਕੇਸ ਕੀਤਾ। ਉਹ ਹਕੂਮਤ ਦੀ ਚਲੋ ਚਾਲਬਾਜ਼ੀ ਆ ਵੀ ਜੱਜ ਹੀ ਬਦਲਤਾ, ਪਰ ਉਹ ਕੇਸ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਅਕਾਲੀ ਦਲ ਵੱਲੋਂ, ਪਾਰਟੀ ਵੱਲੋਂ ਕੀਤਾ ਹੁੰਦਾ ਤਾਂ ਗੱਲ ਹੋਰ ਹੋਣੀ ਸੀਗੀ। ਉਹ ਕੀਤਾ ਸੀ ਮੁੱਖ ਮੰਤਰੀ ਪੰਜਾਬ ਵੱਲੋਂ। ਜਦੋਂ ਮੁੱਖ ਮੰਤਰੀ ਬਦਲ ਗਿਆ, ਉਹ ਕੇਸ ਵਾਪਸ ਲੈ ਲਿਆ ਅਗਲਿਆਂ ਨੇ। ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਰਾਜੀਵ ਗਾਂਧੀ ਸਮਝੌਤਾ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਤੇ ਅਦਾਲਤ ਵਿੱਚ, ਕੋਰਟ ਦੇ ਵਿੱਚ ਪਾਰਟੀ ਵੀ ਬਣ ਸਕਦਾ ਹੋਊਗਾ। ਸੋ ਜਿਹੜੀਆਂ ਹੇਰਾ ਫੇਰੀਆਂ ਠੱਗੀਆਂ ਨੇ ਉਹ ਇਹਨਾਂ ਚੋਂ ਕਿਸੇ ਨੇ ਨਹੀਂ ਬਖਸ਼ਿਆ ਪੰਜਾਬ ਨੂੰ। ਆਪਾਂ ਕਾਂਗਰਸੀਆਂ ਦੇ ਉੱਤੇ, ਭਾਜਪਾ ਵਾਲਿਆਂ ਦੇ ਉੱਤੇ ਜਾਂ ਕਿਸੇ ਹੋਰ ਤੇ ਕੀ ਗੱਲ ਕਰਨੀ ਆ? ਸਾਡੇ ਨਾਲ ਤਾਂ ਸਭ ਤੋਂ ਵੱਧ ਧੋਖਾ ਇਹਨਾਂ ਨੇ ਕੀਤਾ। ਤੇ ਗੱਲ ਹੁਣ ਆ ਗਈ ਆ ਆਮ ਆਦਮੀ ਪਾਰਟੀ ਤੇ। ਅੱਜ ਇਹਨਾਂ ਨੇ ਬੜਾ ਮੀਡੀਆ ਦੇ ਵਿੱਚ ਬੱਲੇ ਬੱਲੇ ਕਰਾਈ ਹੋਈ ਬਈ ਜੀ ਬੰਬ ਬੁਲਾਤੇ। ਭਗਵੰਤ ਮਾਨ ਨੇ ਤਾਂ ਗੱਲ ਨਹੀਂ ਆਉਣ ਦਿੱਤੀ ਤੇ ਉਲਟਾ ਉਹਨਾਂ ਨੂੰ ਕਿਹਾ ਬਈ ਸਾਡੇ ਕੋਲੇ ਤਾਂ ਪਾਣੀ ਹੈ ਹੀ ਨਹੀਂ। ਇਹ ਗੱਲ ਬਿਲਕੁਲ ਸੱਚੀ ਆ। ਜਿੰਨਾ ਪਾਣੀ ਅੱਜ ਤੋਂ 40 ਸਾਲ ਪਹਿਲਾਂ ਸੀ, ਜਿਸ ਪਾਣੀ ਦੀ ਵੰਡ ਕੀਤੀ ਗਈ ਸੀ, ਓਨਾ ਪਾਣੀ ਨਹੀਂ ਹੈ। ਇਹ ਗੱਲ ਵਧੀਆ ਕੀਤੀ, ਅਸੀਂ ਵੀ ਇਹਦੀ ਵਧਾਈ ਦਿੰਦੇ। ਇਹ ਵੀ ਗੱਲ ਵਧੀਆ ਕੀਤੀ ਕਿ ਭਾਈ ਤੁਸੀਂ ਸਾਡੇ ਕੋਲੋਂ ਕੀ ਭਾਲਦੇ ਹੋ? ਸਾਡੇ ਪੰਜਾਬ ਦੇ ਵਿੱਚ ਜਿਹੜੇ 150 ਬਲਾਕ ਨੇ, ਪੰਜਾਬ ਨੂੰ ਬਲਾਕਾਂ 'ਚ ਵੰਡਿਆ ਹੋਇਆ, ਫਿਰ ਗਾਹਾਂ ਤਹਿਸੀਲ ਆ, ਗਾਹਾਂ ਜ਼ਿਲ੍ਹੇ ਆ। 150 ਬਲਾਕਾਂ ਦੇ ਵਿੱਚੋਂ 78% ਬਲਾਕ ਆ ਜਿਹੜੇ ਉਹ ਡਾਰਕ ਜ਼ੋਨ 'ਚ ਪਹੁੰਚੇ ਹੋਏ ਨੇ। ਤੇ ਪੰਜਾਬ ਜਿਹੜਾ ਹੈ ਉਹ ਕਿਸੇ ਹੋਰ ਨੂੰ ਪਾਣੀ ਕੀ ਦੇਵੇ? ਉਹਦੇ ਕੋਲ ਤਾਂ ਆਪ ਦਾ ਨਹੀਂ ਪੂਰਾ ਹੁੰਦਾ। ਇਹ ਗੱਲ ਕਹੀ, ਸੱਚੀ ਕਹੀ, ਸਹੀ ਕਹੀ। ਅਗਲੀ ਗੱਲ ਜਿਹੜੀ ਆ ਬਈ ਕੋਈ ਜੀ ਬਦਲ ਦੱਸੋ। ਕਹਿੰਦਾ ਜੀ ਬਦਲ ਇਹ ਆ ਵੀ ਫਿਰ ਯਮਨਾ ਦਾ ਪਾਣੀ ਜਿਹੜਾ ਹੈ ਉਹ ਸਤਲੁਜ ਵਿੱਚ ਪਾ ਦਿੱਤਾ ਜਾਵੇ। ਕਹਿੰਦੇ ਜੀ ਇਹ ਕਿਵੇਂ? ਕਹਿੰਦਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਸਤਲੁਜ ਦਰਿਆ ਜਿਹੜਾ ਹੈ ਉਹ ਹਰਿਆਣੇ ਦੇ ਲਈ ਰਾਇਪੇਰੀਅਨ ਆ, ਤੇ ਜੇਕਰ ਤੁਸੀਂ ਕਿਸੇ ਵੇਲੇ ਪੰਜਾਬ ਦੇ ਵਿੱਚ ਪਾਣੀ ਵੱਧ ਦੇਖ ਕੇ ਸਤਲੁਜ ਦਾ ਪਾਣੀ ਮੰਗ ਲਿਆ ਹਰਿਆਣੇ ਨੇ, ਆਪਦੇ ਆਪ ਨੂੰ ਰਾਇਪੇਰੀਅਨ ਮੰਨ ਕੇ, ਤਾਂ ਫਿਰ ਉਸੇ ਹਿਸਾਬ ਦੇ ਨਾਲ ਯਮਨਾ ਦਾ ਪਾਣੀ, ਪੰਜਾਬ ਨੂੰ ਰਾਇਪੇਰੀਅਨ ਮੰਨੋ ਯਮਨਾ ਦਾ, ਤੇ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ। ਹੁਣ ਇਹ ਗੱਲ ਕਿੰਨੀ ਕੁ ਸਾਡੇ ਹੱਕ 'ਚ ਜਾਊ, ਕਿੰਨੀ ਖਿਲਾਫ ਜਾਊ, ਇਹ ਤਾਂ ਵਾਹਿਗੁਰੂ ਜਾਣੇ। ਪਰ ਇਸ ਗੱਲ ਦੀ ਬੜੀ ਡੌਂਡੀ ਪਿੱਟੀ ਜਾ ਰਹੀ ਆ ਕਿ ਜੀ ਭਗਵੰਤ ਮਾਨ ਨੇ ਨਵੀਂ ਗੱਲ ਕੀਤੀ ਹੈ। ਹੁਣ ਇਹ ਨਵੀਂ ਸਾਨੂੰ ਕਿੰਨਾ ਕੁ ਕੰਡਾ ਬੀਜਦੀ ਆ, ਕਿਉਂਕਿ ਹੁਣ ਤੱਕ ਹਰੇਕ ਨੇ ਸਾਡੇ ਪੈਰਾਂ 'ਚ ਕੰਡੇ ਹੀ ਬੀਜੇ ਤੇ ਹੁਣ ਤੱਕ ਪੰਜਾਬ ਨਾਲ ਗਦਾਰੀ ਕੀਤੀ ਆ, ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ। ਅਸੀਂ ਦਿੱਲੀ ਨੂੰ, ਦਿੱਲੀ ਦੇ ਨਾਲ ਜੁੜੀਆਂ ਹੋਈਆਂ ਕਾਂਗਰਸ, ਭਾਜਪਾ ਤੇ ਹੋਰ ਜਮਾਤਾਂ ਨੂੰ, ਹੋਰ ਲੀਡਰਾਂ ਨੂੰ ਪਾਪੀ ਮੰਨਦੇ ਆ, ਗੁਨਾਹਗਾਰ ਮੰਨਦੇ ਆ, ਦੋਸ਼ੀ ਮੰਨਦੇ ਆ। ਪਰ ਉਹਨਾਂ ਤੋਂ ਵੱਧ ਜਿਨ੍ਹਾਂ ਨੂੰ ਅਸੀਂ ਆਪਦੀਆਂ ਕੁੰਜੀਆਂ ਫੜਾਈਆਂ ਹੋਈਆਂ ਨੇ, ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਵਾਲੇ, ਪੰਜਾਬ ਦੇ ਮੰਤਰੀ, ਮੁੱਖ ਮੰਤਰੀ, ਪੰਜਾਬ ਦੇ ਸਿਆਸੀ ਭਲਵਾਨ ਜਿਹੜੇ ਅੱਜ ਤੱਕ ਪੰਜਾਬ ਦੇ ਪਾਣੀਆਂ ਦੀ ਰਾਖੀ ਨਹੀਂ ਕਰ ਸਕੇ, ਜਿਹੜੇ ਅੱਜ ਤੱਕ ਪੰਜਾਬ ਦੇ ਉਲਟੀ ਭੁਗਤੇ ਆ, ਜਿਹੜੀ ਅਫਸਰਸ਼ਾਹੀ ਇਹ ਪੰਜਾਬ ਦੇ ਖਜ਼ਾਨੇ ਚੋਂ ਕਰੋੜਾਂ ਰੁਪਏ ਤਨਖਾਹਾਂ ਲੈਂਦੇ ਆ, ਅੱਜ ਤੱਕ ਤਾਂ ਕਦੇ ਵਫਾ ਨਹੀਂ ਕੀਤੀ। ਮੈਂ ਅੱਗੇ ਵੀ ਕਈ ਵਾਰ ਇਹ ਗੱਲ ਆਖੀ, ਅੱਜ ਫੇਰ ਕਹਿੰਦੇ ਆ ਵੀ ਜਿਹੜੇ ਆ ਮੱਤਾਂ ਦਿੰਦੇ ਰਹਿੰਦੇ ਨੇ ਕਿ ਜੀ ਡੈਮੋਕ੍ਰੇਸੀ ਦੇ ਵਿੱਚ ਆਓ, ਲੀਡਰ ਬਣੋ, ਸੀਟਾਂ ਤੇ ਬੈਠੋ, ਅਹੁਦਿਆਂ ਤੇ ਬੈਠੋ। ਉਹ ਭਾਈ ਆ ਜਿਹੜੇ ਬੈਠੇ ਨੇ, ਇਹਨਾਂ ਨੇ ਜਿਹੜੇ ਹਾਰ ਪਾਤੇ ਉਹ ਜੇ ਤੁਸੀਂ ਨਵਿਆਂ ਤੋਂ ਪਵਾ ਲਓਗੇ। ਸੱਚ ਕਿਉਂ ਨਹੀਂ ਮੰਨਦੇ ਕਿ ਇਸ ਲੋਕਤੰਤਰੀ ਸਿਸਟਮ ਦੇ ਵਿੱਚ ਪੰਜਾਬ ਦੇ ਪੰਥ ਦੇ ਹਿੱਤਾਂ ਦੀ ਰਾਖੀ ਰੁਖੀ ਕਰਨ ਵਾਲਾ ਕੰਮ ਖਤਮ ਆ। ਇਹ ਜਿਵੇਂ ਉਹ ਸੁਣਾਉਂਦੇ ਹੁੰਦੇ ਆ ਭੇਡੂ ਆਪਣੇ ਲੇਲੇ ਵਾਲੀ ਕਹਾਣੀ ਵੀ ਬਘਿਆੜ ਉਹਨੂੰ ਖਾਣਾ ਚਾਹੁੰਦਾ ਸੀ। ਉਹ ਕਹਿੰਦਾ ਜੀ ਤੂੰ ਮੈਨੂੰ ਗਾਲਾਂ ਕੱਢੀਆਂ ਸੀਗੀਆਂ ਪਿਛਲੇ ਸਾਲ। ਉਹ ਕਹਿੰਦਾ ਮੈਂ ਤਾਂ ਜੀ ਹਜੇ 1 ਸਾਲ ਦਾ ਹੋਇਆ ਹੀ ਨਹੀਂਗਾ, ਤੁਹਾਨੂੰ ਇਹ ਕਿਵੇਂ ਹੋ ਗਿਆ ਕਿ ਮੈਂ ਗਾਲਾਂ ਕੱਢੀਆਂ ਹੋਣ?
फिर कहता नहीं तू पानी झूठा करदा, मैं इधर पानी पीना। वो कहता जी पानी देखो तुसी खड़े हो उत्ते ते मैं हेठा, थोड़े वलियों पानी झूठा होके मेरे वाल आ रहा। फिर उन्हें बहाना जा बना के मुड़छदा, कहता भी कोई ना कोई, कहण तो भाव भी तगड़े दा डाढे दा सत्ती भी 100 हुंदा। तो पंजाब सरकार, भारत सरकार पंजाब ਅਤੇ ਪੰਥ ਨੂੰ ਰੋਲਣਾ ਚਾਹੁੰਦੇ ਆ। ਇਹ ਵਿਚਾਲੇ ਖਾਮ-ਖਾਂ ਦੇ ਲੰਬੜਦਾਰ ਬਣੇ ਹੋਏ। ਜਿੰਨੀ ਪੰਜਾਬ ਦੀ ਅਫਸਰਸ਼ਾਹੀ ਆ, ਬਿਊਰੋਕ੍ਰੇਸੀ, ਤੇ ਜਿੰਨੇ ਪੰਜਾਬ ਦੇ ਸਿਆਸੀ ਭਲਵਾਨ ਨੇ, ਇਹ ਸਾਰੇ ਦੇ ਸਾਰੇ ਪੰਜਾਬ ਦੇ ਹੱਕਾਂ ਦੀ, ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਅੱਜ ਤੱਕ ਕਦੇ ਕਿਸੇ ਨੇ ਅੜ ਕੇ ਆਖਿਆ ਵੀ ਅਸੀਂ ਨਹੀਂ ਜੀ ਪੰਜਾਬ ਦੇ ਪਾਣੀ ਲੁੱਟਣ ਦੇਣੇ, ਅਸੀਂ ਕਰਨ ਲੱਗੇ ਆ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਪਾਣੀ ਜਿਹੜਾ ਹਰੀਕਿਆਂ ਤੋਂ ਜਾਂ ਭਾਖੜਾ ਮੇਨ ਲਾਈਨ। ਜਦੋਂ ਆਪਾਂ ਪੰਜਾਬ 'ਚ ਲੰਘਦੇ ਹੋਈਏ ਤੇ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਵੱਲੋਂ, ਸਰਹੰਦ ਵੱਲੋਂ, ਰਾਜਪੁਰੇ ਵਾਲੇ ਪਾਸਿਓਂ ਇੱਧਰ ਨੂੰ ਆਉਂਦੇ ਆ ਲੁਧਿਆਣੇ ਵੱਲ ਨੂੰ, ਤਾਂ ਮੰਡੀ ਗੋਬਿੰਦਗੜ੍ਹ ਅਤੇ ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿਚਾਲੇ ਵੱਡੀ ਸੜਕ ਦੇ ਉੱਤੇ ਇੱਕ ਬਹੁਤ ਚੌੜੀ ਨਹਿਰ ਆ, ਜਿਹਦੇ ਵਿੱਚ ਹੋਟਲ ਆ, ਫਲੋਟਿੰਗ ਰੈਸਟੋਰੈਂਟ ਤੈਰਦਾ ਉਹਦੇ 'ਚ ਹੋਟਲ ਜਿਹਾ ਇੱਕ। ਉਹ ਨਹਿਰ ਆ ਜਿਹੜੀ, ਉਹ ਭਾਖੜਾ ਮੇਨ ਲਾਈਨ, ਉਹਦੇ ਰਾਹੀਂ ਪਾਣੀ ਜਾ ਰਿਹਾ। ਇਹ ਦੋ ਜਿਹੜੀਆਂ ਨਹਿਰਾਂ ਨੇ ਇਸ ਦੂਜੀਆਂ, ਭਾਖੜਾ ਮੇਨ ਲਾਈਨ ਤੇ ਹਰੀਕਿਆਂ ਤੋਂ ਜਿਹੜੀਆਂ ਜਾਂਦੀਆਂ, ਇਹ ਨਹਿਰਾਂ ਜੇ ਬੰਦ ਕਰ ਦਿੱਤੀਆਂ ਜਾਣ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਕਾਫੀ ਫਰਕ ਪੈ ਸਕਦਾ। ਹੁਣ ਹੁੰਦਾ ਇਹ ਆ ਵੀ ਜਿਹੜੀ ਸਾਡੀ ਸਰਹੰਦ ਕਨਾਲ ਆ, ਉਹ ਤੇ ਹੋਰ ਨਹਿਰਾਂ ਤਾਂ ਜਿਹੜੀਆਂ ਨੇ ਸਾਲ ਦੇ ਵਿੱਚ ਮਸਾਂ 5 ਜਾਂ 4 ਮਹੀਨੇ ਚੱਲਦੀਆਂ ਨੇ, ਪਰ ਪੰਜਾਬ ਦੇ ਪਾਣੀ ਨੂੰ ਲੁੱਟ ਕੇ ਹਰਿਆਣੇ ਤੇ ਰਾਜਸਥਾਨ ਨੂੰ ਜਿਹੜਾ ਪਾਣੀ ਦੀਆਂ ਵਾਲੀਆਂ ਨਹਿਰਾਂ ਨੇ, ਉਹ ਸਾਰਾ ਸਾਲ ਵਗਦੀਆਂ ਨੇ, ਉਹ ਨਹੀਂ 1 ਮਿੰਟ ਲਈ ਵੀ ਬੰਦ ਹੁੰਦੀਆਂ। ਤੇ ਕਸਰ ਪੂਰੀ ਕਰਨ ਦੇ ਲਈ ਵੀ ਜਿਹੜੇ ਨਹਿਰ ਤੇ ਦਰਖਤ ਲੱਗ ਜਾਂਦੇ ਆ, ਜਾਂ ਨਹਿਰ ਦੇ ਨਾਲ ਲੱਗਦੀ ਜ਼ਮੀਨ ਆ ਜਿਹੜੀ, ਉਹਨੂੰ ਇਸ ਵਗਦੇ ਪਾਣੀ ਦਾ, ਨਹਿਰ ਦੇ ਵਿੱਚ ਦੀ ਤਾਂ ਲਾਹਾ ਮਿਲ ਜਾਂਦਾ। ਉਹ ਕੰਮ ਰੋਕਣ ਦੇ ਲਈ ਹੁਣ ਵਿੱਚੋਂ ਭਗਵੰਤ ਮਾਨ ਦੀ ਸਰਕਾਰ ਨੇ ਨਵਾਂ ਚੰਦ ਚਾੜਿਆ। ਇਸ ਵਾਰੀ ਬਜਟ ਵੇਲੇ ਰੌਲਾ ਪਿਆ ਸੀ ਵੀ ਉਹਦੇ ਵਿੱਚ ਕਹਿੰਦੇ ਪਲਾਸਟਿਕ ਕੋਟਡ ਸੀਮੈਂਟ ਜਿਹੜਾ ਹੈਗਾ ਉਹ ਮਾਰ ਦੇਣਾ, ਉਹਨੂੰ ਪੱਕਾ ਸੀਮੈਂਟਡ ਕਰ ਦੇਣਾ ਹੈਗਾ, ਤਾਂ ਕਿ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਦੇ ਲੋਕਾਂ ਦੇ ਲਾਹੇ ਲਈ ਨਾ ਜਾਵੇ। ਇਹੋ ਜਿਹੀਆਂ ਨੀਤਾਂ ਵਾਲੇ ਭਾਰਤ ਤੋਂ, ਹਕੂਮਤ ਤੋਂ, ਇਹੋ ਜਿਹੇ ਸਿਆਸਤਦਾਨਾਂ ਤੋਂ, ਅਫਸਰਸ਼ਾਹਾਂ ਤੋਂ ਕੀ ਭਾਲਦੇ। ਸੋ ਪੰਜਾਬ ਦੀ ਅਫਸਰਸ਼ਾਹੀ ਉਦੋਂ ਜਿਹੜੇ ਸਪੋਕਸਮੈਨ ਵਾਲੇ ਪਿੱਟਦੇ ਗਏ ਸੀ ਉਹਨਾਂ ਦੇ ਘਰੇ ਵੀ, ਸਾਡਾ ਜੀ ਤੁਹਾਡੇ ਉਹ ਮਾਰਤੇ ਸੀ ਇੰਜੀਨੀਅਰ ਸੀ, ਦੱਸੋ ਜੀ ਕੀ ਹੋ ਗਿਆ, ਉਹਦਾ ਟੱਬਰ ਵੀ ਨਿਰਾਈਆਂ ਮਾਰਦਾ ਸੀ। ਇਹਨਾਂ ਲੋਕਾਂ ਨੇ ਕਿਉਂ ਨਹੀਂ ਉਦੋਂ ਕਿਹਾ ਵੀ ਅਸੀਂ ਪੰਜਾਬ ਦੇ ਹਿੱਤਾਂ ਦੇ ਉਲਟ, ਅਸੀਂ ਪੰਜਾਬ ਦੇ ਪੁੱਤ ਵਾਂ, ਅਸੀਂ ਪੰਜਾਬ ਦੇ ਪਿੰਡਾਂ 'ਚ, ਪੰਜਾਬ ਦੇ ਘਰਾਂ 'ਚ ਜੰਮੇ ਪਲੇ, ਇੱਥੋਂ ਦਾ ਪਾਣੀ ਪੀਂਦੇ ਆ, ਇੱਥੋਂ ਦਾ ਖਾਣਾ ਖਾਂਦੇ ਆ, ਅਸੀਂ ਆਪਦੀ ਧਰਤੀ ਨਾਲ ਵਫਾ ਕਰਨੀ ਆ। ਪੰਜਾਬ ਦੇ ਪਾਣੀ ਲੁੱਟੇ ਜਾਣ ਵਾਲਾ ਜਿਹੜਾ ਪਹਿਲਾਂ ਚੱਲ ਰਿਹਾ ਉਹਦਾ ਵੱਖਰੀ ਗੱਲ ਆ। ਅਸੀਂ ਹੁਣ ਪੰਜਾਬ ਦਾ ਪਾਣੀ ਲੁੱਟੇ ਜਾਣ ਵਾਲੀ ਨਹਿਰ ਆ ਜਿਹੜੀ, ਨਾ ਉੱਥੇ ਆਪ ਲੱਗੀਏ ਨਾ ਕਿਸੇ ਨੂੰ ਲੱਗਣ ਦਈਏ। ਅਸੀਂ ਆਪਦੇ ਭਾਈਚਾਰੇ ਨੂੰ, ਆਪਦੇ ਅਫਸਰਾਂ ਨੂੰ ਖੁਦ ਕਵਾਂਗੇ ਕਿ ਬਿਲਕੁਲ ਨਹੀਂ ਇਹ ਕੰਮ ਕਰਨਾ। ਜਿਹੜਾ ਸਾਡਾ ਸਰਕਾਰ ਨੇ ਕੁਝ ਵਿਗਾੜਨਾ ਉਹ ਵਿਗਾੜ ਲਓ, ਜਿਹੜਾ ਸਾਨੂੰ ਨੌਕਰੀ ਤੇ ਡਿਸਮਿਸ ਕਰਨਾ ਕਰ ਲਓ। ਅਸੀਂ ਪੰਜਾਬ ਦੇ ਵਿੱਚ ਜਦੋਂ ਪਿੰਡ ਜਾਵਾਂਗੇ, ਲੋਕ ਸਾਨੂੰ ਸਾਡੇ ਮੋੜ ਤੋਂ ਪਿੰਡ ਤੱਕਰ ਬਾਜਿਆਂ ਨਾਲ ਲੈ ਕੇ ਜਾਣਗੇ ਤੇ ਸਤਿਕਾਰ ਕਰਨਗੇ। ਅਸੀਂ ਭੁੱਖੇ ਰਹਿ ਕੇ ਟਾਈਮ ਕੱਢ ਲਾਂਗੇ, ਪਰ ਅਸੀਂ ਇਹ ਕਲੰਕ ਨਹੀਂ ਖੱਟਣਾ ਕਿ ਇਹਨਾਂ ਦਾ ਜਿਹੜਾ ਵੱਡਾ ਸੀਗਾ ਭਾਈ ਉਹ ਸਿਵਲ ਇੰਜੀਨੀਅਰ ਜਾਂ ਫਲਾਨਾ ਇੰਜੀਨੀਅਰ ਦਾ ਸੀਗਾ ਤੇ ਉਹਨੇ ਪੰਜਾਬ ਦੇ ਪਾਣੀ ਲੁੱਟਣ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਿਆ ਸੀ। ਇੰਨੀ ਜ਼ੁਰਤ ਤਾਂ ਕਰਨੀ ਨਹੀਂ ਤੇ ਉੱਪਰ ਦੀ ਸੱਚੇ ਬਣ ਕੇ ਦਿਖਾਉਣਾ ਕਿ ਹਾਂ ਜੀ ਸਾਨੂੰ ਮਾਰਤਾ। ਸੋ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਆ, ਉਹਨਾਂ ਨੇ ਤਾਂ ਹਰ ਹਰਬਾ ਵਰਤਣਾ। 1988 ਦੇ ਵਿੱਚ ਉਸ ਮੌਕੇ ਜਨਰਲ ਲਾਭ ਸਿੰਘ ਹੁਣਾਂ ਨੇ ਤੇ ਉਸ ਮੌਕੇ ਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਯੋਧਿਆਂ ਨੇ ਇਸ ਸਤਲੁਜ ਜਮਨਾ ਲਿੰਕ ਨਹਿਰ ਤੇ ਲੇਬਰ ਜਿਹੜੀ ਕੰਮ ਕਰਦੀ ਸੀ ਉਹਦੇ ਖਿਲਾਫ ਕਾਰਵਾਈ ਕੀਤੀ। ਫਿਰ 1990 ਦੇ ਵਿੱਚ SYL ਦੇ ਦਫ਼ਤਰ ਦੇ ਵਿੱਚ ਵੜ ਕੇ ਬੱਬਰ ਖਾਲਸਾ ਦੇ ਸਿੰਘਾਂ ਨੇ ਕਾਰਵਾਈ ਕੀਤੀ। ਇਹ ਦੋ ਵੱਡੇ ਐਕਸ਼ਨ ਜਿਹੜੇ ਆ, ਇਹਨਾਂ ਦੀ ਬਦੌਲਤ ਫਿਰ ਅਗਲੇ ਦਿਨ ਅਜੀਤ ਅਖਬਾਰ ਤੇ ਵੱਡੀ ਖਬਰ ਲੱਗੀ ਸੀ ਕਿ ਨਹਿਰ ਨਾਲ ਸੰਬੰਧਿਤ ਸਾਰਾ ਅਮਲਾ ਜਿਹੜਾ ਹੈ ਉਹ ਹੱਥ ਖੜੇ ਕਰ ਗਿਆ ਤੇ ਉਸ ਦਿਨ ਤੋਂ ਬਾਅਦ ਇੱਕ ਚਮਚਾ ਸੀਮੈਂਟ ਦਾ ਜਿਹੜਾ ਹੋਏਗਾ ਉਹ ਨਹੀਂ ਲੱਗਣ ਦਿੱਤਾ। ਜੇ ਇਹ ਨਹਿਰ ਰੁਕੀ ਆ ਹੁਣ ਤੱਕ, ਉਹ ਰੁਕੀ ਆ ਸਿੰਘਾਂ ਨੇ, ਜੁਝਾਰੂਆਂ ਨੇ, ਪੰਜਾਬ ਦੇ ਪੁੱਤਾਂ ਨੇ।
ਤੇ ਜਿੰਨੇ ਪੰਜਾਬ ਦੇ ਅਫਸਰਸ਼ਾਹੀ ਦੇ ਕੁੱਤੇ ਕੰਮ ਨੇ, ਜਿੰਨੇ ਆਹ ਪੰਜਾਬ ਦੇ ਸਿਆਸੀ ਭਲਵਾਨਾਂ ਦੇ ਕੁੱਤੇ ਕੰਮ ਨੇ, ਉਹ ਸਾਰੇ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤੇ, ਪੰਜਾਬ ਦੇ ਪਾਣੀ ਲੁੱਟੇ ਜਾਣ ਦੇ। ਤੇ ਜਿਹੋ ਜਿਹੇ ਬਿਆਨ ਅੱਜ ਪੜ੍ਹ ਕੇ ਅਖਬਾਰਾਂ 'ਚ ਕਈ ਬੰਦੇ ਆਪਦੇ ਆਪ ਨੂੰ ਥਾਪੀਆਂ ਦੇਈ ਜਾਂਦੇ ਆ ਵੀ ਸਾਡੀ ਪਾਰਟੀ ਦਾ ਵਾ ਭਗਵੰਤ ਮਾਨ। ਉਹ ਭਾਈ ਇਹ ਜਿਹੜੇ ਅਖਬਾਰ ਨੇ, ਇਹ ਜਿਹੜੇ ਮੀਡੀਆ ਆ, ਇਹ ਤਾਂ ਜਿਹਦੇ ਹੱਕ 'ਚ ਮਰਜ਼ੀ ਹਵਾ ਬਣਾ ਲਓ। ਜੇਕਰ ਅਜੀਤ ਅਖਬਾਰ ਪੜ੍ਹੀਏ ਤਾਂ ਪਿੱਛੇ ਜੇ ਜਦੋਂ ਇਹਨਾਂ ਦੀ ਬਾਦਲਕਿਆਂ ਦੇ ਨਾਲ ਅੰਗਲੀ ਸੰਗਲੀ ਰਲਦੀ ਸੀ, ਬਾਦਲਕਿਆਂ ਨਾਲ ਜ਼ਿਆਦਾ ਮੋਹ ਸੀ, ਉਦੋਂ ਕਹਿੰਦੇ ਸੀ ਵੀ ਬਾਦਲਕੇ ਹੀ ਰੱਬ ਨੇ ਬਸ। ਇਹ ਤਾਂ ਜੀ ਧਰਤੀ ਤੇ ਬਸ ਸਵਰਗ ਬਣਾ ਰਹੇ ਆ। ਤੇ ਪੰਜਾਬ ਦਾ ਬਣਿਆ ਕੀ ਅੱਜ? ਅੱਜ ਪੰਜਾਬ ਦੇ ਵਿੱਚ ਥਾਂ ਥਾਂ ਤੇ ਲੁੱਟਾਂ ਖੋਹਾਂ, ਨਸ਼ੇ, ਕਤਲੋ ਗਾਰਦ, ਫਰੌਤੀਆਂ। ਇਹ ਜਿਹੜਾ ਅੱਜ ਵਾਲੀ ਸਰਕਾਰ ਆ ਉਹਦੇ ਤਾਂ ਹੁੰਦਿਆਂ ਹੋ ਰਿਹਾ, ਪਰ ਇੱਥੋਂ ਤੱਕ ਹਾਲਾਤ ਕੌਣ ਲੈ ਕੇ ਆਇਆ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ? ਕਾਂਗਰਸ ਵਾਲੇ ਤੇ ਬਾਦਲ ਦਲ ਵਾਲੇ। ਪੰਜਾਬ ਦੇ ਅਜੋਕੇ ਹਾਲਾਤਾਂ ਲਈ ਜ਼ਿੰਮੇਵਾਰ ਅੱਜ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ, ਉਹ ਮੀਡੀਆ ਦੇ ਰਾਹੀਂ ਭਰਮ ਸਿਰਜ ਕੇ, ਬਹੁਤ ਸਾਰੀਆਂ ਗੱਲਾਂ ਦੇ ਉੱਤੇ ਮਾਹੌਲ ਸਿਰਜ ਕੇ ਆਪਦੇ ਹੱਕ ਵਿੱਚ ਸੋਚਦੀ ਆ ਵੀ ਖਨੀ ਅਸੀਂ ਬੜੇ ਕਾਬਲ ਤੇ ਕਾਮਯਾਬ ਲੋਕਾਂ ਨੂੰ ਲੱਗਣ ਲੱਗ ਜਾਵਾਂਗੇ। ਪਰ ਹਕੀਕਤ ਬਿਲਕੁਲ ਸਪਸ਼ਟ ਵਾ ਕਿ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਉੱਤੇ ਡਾਕਾ ਵੱਜ ਰਿਹਾ। ਤੇ ਜਿਹੜਾ ਅੱਜ ਇਹ ਆਇਆ ਵੀ ਬੇਸਿੱਟਾ ਰਹੀ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੋਈ। ਹੁਣ ਜਿਹੜਾ ਪੰਜਾਬ ਦਾ, ਭਾਰਤ ਦਾ ਸਾਰਾ ਸਿਸਟਮ ਆ ਪਿਛਲੇ ਸਮੇਂ ਦਾ, ਉਹਨੂੰ ਧਿਆਨ 'ਚ ਰੱਖ ਕੇ ਹੁਣ ਇਹੀ ਗੱਲ ਹੋਊਗੀ ਬਈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਉਲਟ ਫੈਸਲਾ ਆਊਗਾ। ਕਿਉਂ ਆਊਗਾ? ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਸਾਰੀ ਲੜਾਈ ਜਿਹੜੀ ਆ ਉਹ ਪੰਜਾਬ ਦੇ ਪੱਖ ਤੋਂ ਲੜੀ ਹੋਈ ਨਹੀਂ ਗਈ। ਜਿੱਦਣ ਪਹਿਲੇ ਦਿਨ ਇਹ ਫੈਸਲਾ ਹੋਇਆ ਸੀ, ਇੰਦਰਾ ਗਾਂਧੀ ਨੇ ਜਦੋਂ ਕੀਤਾ 1981 'ਚ, ਜਦੋਂ ਉਹ 82 'ਚ ਫਿਰ ਲਾਉਣ ਆਈ ਆ, 31/12/1981 ਨੂੰ ਜਿਹੜਾ ਉਹਨੇ ਐਗਰੀਮੈਂਟ ਕਰਵਾਇਆ ਦਰਬਾਰਾ ਸਿੰਘ ਦੇ ਇੱਕ ਤਰੀਕੇ ਨਾਲ ਪਿਸਤੌਲ ਹਿੱਕ ਤੇ ਰੱਖ ਕੇ। ਉਹ ਜਿਹੜਾ ਉਦੋਂ ਇਹੀ ਚਾਹੀਦਾ ਸੀ ਕਿ ਅਸੀਂ ਭਾਈ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਨਹੀਂ ਦੇਣਾ। ਤੇ ਉਦੋਂ ਕੀਤਾ ਕੀ ਆ ਜਿਹੜਾ ਸਾਡਾ ਜ਼ੋਰ ਲਵਾਇਆ ਸਾਰਾ ਜਿਹੜਾ ਧਰਮ ਯੁੱਧ ਮੋਰਚੇ 'ਚ, ਉਹਦੇ ਵਿੱਚ ਇਹ ਗੱਲ ਵੀ ਹੋਣੀ ਚਾਹੀਦੀ ਸੀ ਕਿ ਅਸੀਂ ਜਿਹੜਾ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਜਾਂਦਾ ਉਹ ਬੰਦ ਕਰਨਾ। ਜਿਹੜਾ ਹੋਰ ਜਾਂਦਾ ਜਾਊਗਾ, ਜਿਹੜਾ ਭਵਿੱਖ 'ਚ, ਉਹਦਾ ਜਾਣ ਨਹੀਂ ਦੇਣਾ, ਪਰ ਜਿਹੜਾ ਜਾਂਦਾ ਉਹ ਬੰਦ ਕਰਨਾ। ਤੇ ਜਿਹੜਾ ਹੁਣ ਤੱਕ ਗਿਆ ਉਹਦਾ ਮੁਆਵਜ਼ਾ ਦਿਓ। ਪਹਿਲਾਂ 1982 ਤੋਂ ਲੈ ਕੇ 84 ਤੱਕ ਜੇ ਇਹ ਗੱਲ ਕੀਤੀ ਹੁੰਦੀ ਤਾਂ ਆਪਾਂ ਕਦੇ ਲੱਖ 2 ਲੱਖ ਬੰਦਾ ਇਕੱਠਾ ਕਰਕੇ ਦਿੱਤਾ ਹੁੰਦਾ ਪ੍ਰੋਗਰਾਮ ਵੀ ਹਰੀਕੇ ਪੱਤਣ ਪਹੁੰਚੋ ਤੇ ਉੱਥੇ ਫੜ ਕੇ ਉਹਨਾਂ ਨੇ ਨੀਰਾਂ ਨੂੰ ਕਹਿੰਦੇ ਵੀ ਚਲੋ ਭਾਈ ਕਰੋ ਬੰਦ ਆਹ ਸਾਰਾ ਪਾਣੀ ਉੱਥੋਂ ਜਾਂਦਾ ਤੇ ਪਿੱਛੋਂ ਦੇਖੋ ਕਿੱਧਰ ਨੂੰ ਕੀ ਕਰਨਾ। ਹੁਣ ਉਹ ਸਾਰਾ ਜਿਹੜਾ ਦੌਰ ਆ ਉਹ ਲੰਘ ਕੇ ਅੱਜ ਖੜੇ ਕਿੱਥੇ ਆ? ਅੱਜ ਫੇਰ ਉੱਥੇ ਖੜੇ ਆ। ਇੰਨਾ ਬੰਦਾ ਮਰਵਾ ਕੇ ਦਰਬਾਰ ਸਾਹਿਬ ਤੇ ਹਮਲਾ, ਹੋਰ ਐਡੀ ਕਤਲੋ ਗਾਰਦ, ਅਣਪਛਾਤੀਆਂ ਲਾਸ਼ਾਂ, ਇਹ ਸਾਰਾ ਕੁਝ ਝੱਲ ਕੇ ਫੇਰ ਉੱਥੇ ਆ ਖੜੇ ਨੇ ਵੀ ਪਾਣੀ ਤਾਂ ਅਸੀਂ ਲੁੱਟਣਾ ਹੀ ਲੁੱਟਣਾ ਜੀ। ਹੁਣ ਪਾਣੀ ਲੁੱਟੇ ਜਾਣ ਦੇ ਲਈ ਜਿਹੜੀ ਧਿਰ ਤਰੱਦਦ ਕਰ ਰਹੀ ਆ, ਜਿਹੜਾ ਇਹ ਜ਼ੁਲਮ ਹੋ ਰਿਹਾ, ਇਹਨੂੰ ਆਪਾਂ ਰੋਕਣ ਦੀ ਜ਼ਿੰਮੇਵਾਰੀ ਜਿਨ੍ਹਾਂ ਸਿਆਸੀ ਭਲਵਾਨਾਂ ਨੂੰ ਦਿੱਤੀ ਆ, ਉਹਨਾਂ ਤੇ ਦੱਸੋ ਆਪਾਂ ਕਿਹਦੇ ਉੱਤੇ ਉਂਗਲ ਰੱਖੀਏ ਕਿ ਆਹ ਦੋਸ਼ੀ ਤਾਂ ਸਾਰੇ ਹੀ ਨੇ। ਜਿਹੜੇ ਉਦੋਂ ਜਿਹੜੇ ਲਾਰੇ ਲਾਉਂਦੇ ਆ, ਦਾਅਵੇ ਕਰਦੇ ਆ ਕਿ ਜੀ ਸਾਨੂੰ ਪੰਜਾਬ ਦਾ ਬਣਾਓ ਮੁੱਖ ਮੰਤਰੀ, ਸਾਰੇ ਮਸਲੇ ਹੱਲ। ਮਸਲੇ ਤਾਂ ਖੈਰ ਕੀ ਹੱਲ ਹੋਣੇ ਸੀਗੇ, ਆਹ ਪਾਣੀਆਂ ਵਾਲੇ ਮਸਲੇ ਉੱਤੇ ਤਾਂ ਸਾਰਿਆਂ ਦਾ ਹੀ ਅਸੀਂ ਨੰਗਾ ਦੇਖਿਆ ਚਿਹਰਾ। ਸਭ ਇਹ ਠੱਗ ਸਾਬਤ ਹੋਏ ਨੇ, ਇਹਨਾਂ 'ਚ ਕਿਸੇ 'ਚ ਜ਼ੁਰਤ ਨਹੀਂ। ਇਹਨਾਂ ਨੂੰ ਲੰਡੂ ਜੇ ਅਫਸਰ ਜਿਹੜਾ ਕੁਛ ਕਹਿ ਦਿੰਦੇ ਆ ਇਹ ਉਵੇਂ ਕਰੀ ਜਾਂਦੇ। ਪੰਜਾਬ ਦੀ ਅਫਸਰਸ਼ਾਹੀ, ਕਦੇ ਹਰਿਆਣੇ ਦੀ ਅਫਸਰਸ਼ਾਹੀ ਨੂੰ ਦੇਖਿਆ ਵੀ ਉਹ ਹਰਿਆਣੇ ਦੇ ਹਿੱਤਾਂ ਦੇ ਉਲਟ ਭੁਗਤੀ ਹੋਵੇ? ਕਦੇ ਰਾਜਸਥਾਨ ਦੀ ਅਫਸਰਸ਼ਾਹੀ, ਸਾਰੇ ਭਾਰਤ ਦੇ ਕਿਸੇ ਸੂਬੇ ਦੀ ਅਫਸਰਸ਼ਾਹੀ ਨਹੀਂ ਹੋਣੀ ਜਿਹੜੀ ਆਪਦੇ ਸੂਬੇ ਦੇ ਹਿੱਤਾਂ ਦੇ ਉਲਟ ਭੁਗਤੇ ਤੇ ਕੇਂਦਰ ਦੀ ਬੋਲੀ ਬੋਲੇ। ਤੇ ਕਿਸੇ ਸੂਬੇ ਦੇ ਲੀਡਰ ਸਿਆਸਤਦਾਨ ਨਹੀਂ ਹੋਣੇ, ਪਰ ਪੰਜਾਬ ਦੇ ਲੀਡਰ, ਪੰਜਾਬ ਦੇ ਸਿਆਸਤਦਾਨ ਤੇ ਪੰਜਾਬ ਦੀ ਅਫਸਰਸ਼ਾਹੀ ਐਡੀ ਇਹ ਘਿਨਾਉਣੀ ਤੇ ਘਟੀਆ ਸੋਚ ਵਾਲੇ ਸਾਬਤ ਹੋਏ ਨੇ ਕਿ ਹਮੇਸ਼ਾ ਦਿੱਲੀ ਦੇ ਜਾਂ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤੇ ਨੇ, ਦਿੱਲੀ ਦੇ ਹੱਕ 'ਚ ਭੁਗਤੇ। ਹੁਣ ਇਹਨਾਂ ਲੋਕਾਂ ਦੇ ਹੁੰਦਿਆਂ ਅੱਜ ਤੱਕ ਤਾਂ ਹੋਇਆ ਨਹੀਂ ਰਾਖੀ, ਤੇ ਗਾਂ ਜਦੋਂ ਆਰਡਰ ਆ ਗਿਆ ਸੁਪਰੀਮ ਕੋਰਟ ਦਾ, ਇਹਨਾਂ ਪੰਜਾਬ ਦੇ ਅਫਸਰਾਂ ਨੇ, ਪੰਜਾਬ ਦੇ ਸਿਆਸਤਦਾਨਾਂ ਨੇ ਤਾਂ ਕਹਿਣਾ ਜੀ
ਹੁਣ ਜੀ ਉੱਪਰੋਂ ਫੌਜ ਲਾ ਕੇ ਅਗਲੇ ਜਦੋਂ ਕਰਨ ਲੱਗੇ ਨੇ, ਅਸੀਂ ਨਾਰੇ ਨੂਰੇ ਮਾਰ ਕੇ ਗ੍ਰਿਫਤਾਰੀ ਦੇ ਦਿੰਨੇ ਆ। ਅਸੀਂ ਇਹ ਕਹਿ ਦਿਆਂਗੇ ਕਿ ਜੀ ਅਸੀਂ ਤਾਂ ਬੜੀ ਲੜਾਈ ਲੜੀ, ਅਸੀਂ ਤਾਂ ਜੀ ਬੜਾ ਉਦੋਂ ਜੱਦੋ-ਜਹਿਦ ਕੀਤੀ, ਅਸੀਂ ਜੀ 2500 ਬੰਦਾ ਲੈ ਕੇ ਗ੍ਰਿਫਤਾਰੀ ਦਿੱਤੀ, ਫਲਾਨਾ ਮੋਰਚਾ ਲਾਇਆ। ਭਾਈ ਇਹ ਤਾਂ ਉਹ ਗੱਲ ਆ ਨਾ ਜਿਹੜੀ ਆਪਾਂ ਪਹਿਲੋਂ ਕਹਿ ਕੇ ਹਟੇ ਆ ਵੀ ਬਾਂਦਰ ਨੇ ਟਪੂਸੀਆਂ ਤਾਂ ਬਹੁਤ ਮਾਰੀਆਂ, ਪਰ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਦੀ ਰਾਖੀ ਤਾਂ ਨਹੀਂ ਕਰ ਸਕੇ ਨਾ। ਫਿਰ ਤੁਸੀਂ ਰਾਜਾ ਬਣਨਾ ਤਾਂ ਸੌਖਾ, ਮੈਨੂੰ ਜੰਗਲ ਦਾ ਰਾਜਾ ਬਣਾ ਦਿਓ, ਪਰ ਰਾਜਾ ਬਣੇ ਦਾ ਫਾਇਦਾ ਤਾਂ ਆ ਜਾਨਵਰਾਂ ਨੂੰ, ਜੰਗਲ ਦਿਆਂ ਨੂੰ, ਜੇਕਰ ਸ਼ਿਕਾਰੀ ਆਉਣ ਦੇ ਉੱਤੇ ਜਦੋਂ ਲੁੱਟਿਆ ਜਾ ਰਿਹਾ ਹੋਵੇ, ਹਿੱਤਾਂ ਦੀ ਲੜਾਈ ਹੋਵੇ, ਉਦੋਂ ਹਿੱਤਾਂ ਦੀ ਰਾਖੀ ਕਰ ਸਕੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੇ ਪੰਜਾਬ ਦੇ ਹੁਣ ਤੱਕ ਦੇ ਅਫਸਰ ਨੇ ਤੇ ਪੰਜਾਬ ਦੇ ਸਾਰੇ ਜਿਹੜੇ ਸਿਆਸੀ ਭਲਵਾਨ ਨੇ, ਇਹਨਾਂ ਨੂੰ ਮਿੱਟੀਆ ਤੇਲ ਪਾ ਕੇ ਅੱਗ ਨਹੀਂ ਲਾਉਣੀ ਚਾਹੀਦੀ। ਇਹਨਾਂ ਲੋਕਾਂ ਦੇ ਹੁੰਦਿਆਂ ਸੁਣਦਿਆਂ, ਔਰ ਇਹ ਸੱਚ ਨਹੀਂ ਬੋਲਦੇ। ਸਭ ਤੋਂ ਵੱਡੇ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਵੀ ਜੇ ਲੱਤਾਂ 'ਚ ਜਾਨ ਨਹੀਂ ਹੈਗੀ, ਜੇ ਰੋਕਣ ਜੋਗੇ ਨਹੀਂ ਹੈਗੇ, ਸੱਚ ਹੀ ਦੱਸ ਦਿਓ ਭਾਈ, ਸਾਡੀ ਸੁਣਵਾਈ ਸੁਣਵਾਈ ਕੋਈ ਨਹੀਂ, ਅਸੀਂ ਆਪਦੇ ਵੱਲੋਂ ਜੋ ਮਰਜ਼ੀ ਕਹੀ ਚੱਲੀਏ, ਉੱਥੇ ਕੋਈ ਪੁੱਛ ਗਿੱਛ ਸਾਡੀ ਕੋਈ ਨਹੀਂ, ਸੁਣਵਾਈ ਕੋਈ ਨਹੀਂ। ਸੁਣਵਾਈ ਕਾਹਦੀ ਹੋਣੀ ਆ? ਆ ਪਿੱਛੇ ਜੇ ਓਮ ਪ੍ਰਕਾਸ਼ ਚਟਾਲੇ ਦਾ ਮੁੰਡਾ, ਉਹਦੇ ਨਾਲ ਬਹਿ ਕੇ ਰੈਲੀ ਕੀਤੀ ਵੱਡੇ ਬਾਦਲ ਨੇ, ਸੁਖਬੀਰ ਬਾਦਲ ਨੇ, ਉੱਥੇ ਪਾਣੀਆਂ ਦੇ ਮਸਲੇ ਉੱਤੇ ਉਹ ਕਹਿਣ ਜੀ ਪੰਜਾਬ ਦੇ ਵਿੱਚ ਸਤਲੁਜ ਦਾ ਪਾਣੀ ਲੈ ਕੇ ਆਵਾਂਗੇ। ਤੇ ਉੱਥੇ ਜਿਹੜੇ ਲੋਕ ਇਹ ਸੋਚਦੇ ਆ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੂਗਾ, ਉਹਨਾਂ ਨੂੰ ਉੱਥੇ ਕੀ ਮਹਿਸੂਸ ਹੋਇਆ ਹੋਣਾ ਵੀ। ਸੋ ਹਰਿਆਣੇ ਦੇ ਵਿੱਚ ਜਾ ਕੇ ਇਹਨਾਂ ਦੀ ਬੋਲੀ ਹੋਰ ਹੋ ਜਾਂਦੀ ਆ, ਪੰਜਾਬ 'ਚ ਹੋਰ ਹੋ ਜਾਂਦੀ ਹੈ। ਇਹੀ ਕੇਜਰੀਵਾਲ ਦਾ ਹਾਲ ਆ, ਉਹਦੀ ਵੀ ਬੋਲੀ ਬਦਲਦੀ ਹੈ। ਸੋ ਪੰਜਾਬ ਦੇ ਹਿੱਤਾਂ ਦੇ ਲਈ ਆਉਣ ਵਾਲੇ ਦਿਨ ਹੋਰ ਵੀ ਜ਼ਿਆਦਾ ਖਤਰਨਾਕ ਹੋਣਗੇ ਤੇ ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ, ਪੰਜਾਬ ਦਾ ਸੱਭਿਆਚਾਰ ਖਤਮ ਕਰਨ ਦੇ ਲਈ ਜਿਸ ਤਰੀਕੇ ਨਾਲ ਇੱਥੇ ਗੈਰ ਪੰਜਾਬੀ ਲੋਕਾਂ ਦਾ ਬੋਲਬਾਲਾ ਹੋ ਰਿਹਾ, ਜਿਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਹਿੱਤਾਂ ਦਾ ਘਾਣ ਹੋ ਰਿਹਾ, ਜਦੋਂ ਇਹ ਸਾਰਾ ਕੁਝ ਬੰਬੇ 'ਚ ਹੋਇਆ, ਉੱਥੇ ਹਿੰਦੂ ਸ਼ਿਵ ਸੈਨਾ ਬਣਾ ਕੇ ਬਾਲ ਠਾਕਰੇ ਨੇ, ਉਹਨੂੰ ਕਿਸੇ ਨੇ ਨਹੀਂ ਕਿਹਾ ਵੀ ਇਹ ਤਾਂ ਆਪਣੇ ਹਿੰਦੂ ਭਰਾ ਨੇ, ਗਊ ਪੱਟੀ ਵਾਲੇ ਯੂਪੀ ਬਿਹਾਰ ਦੇ ਲੋਕ, ਫੇਰ ਕੀ ਹੋ ਗਿਆ ਜੇ ਇੱਥੇ 4 ਪੈਸੇ ਕਮਾਉਣ ਆ ਗਏ। ਉਹ ਕਹਿੰਦਾ ਜੀ ਮੈਨੂੰ ਮੇਰੇ ਹਿੱਤਾਂ ਦੀ ਲੋਕ, ਮੈਂ ਦੇਖ ਬੰਬੇ ਦੇ ਸਥਾਨਕ ਲੋਕਾਂ ਦੇ ਹਿੱਤਾਂ ਦੀ ਲੜਾਈ ਉਹਨੇ ਠੋਕ ਕੇ ਲੜੀ। ਪਰ ਜੇ ਪੰਜਾਬ ਦੇ ਵਿੱਚ 4 ਸਰੀਰ ਇਕੱਠੇ ਹੋ ਜਾਣ ਕਿ ਆਪਾਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਨੀ ਆ, ਪੰਜਾਬ ਦੇ ਆਰਥਿਕ, ਰਾਜਨੀਤਿਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਸਾਰੇ ਪੱਖਾਂ ਤੋਂ ਜਿਹੜਾ ਹਮਲਾ ਹੋ ਰਿਹਾ, ਜਿਹੜਾ ਖਤਰਾ ਵੱਧ ਰਿਹਾ, ਉਹਦੀ ਲੜਾਈ ਲੜਨੀ ਆ, ਤਾਂ ਸਭ ਤੋਂ ਪਹਿਲਾਂ ਕਾਮਰੇਡ ਲਾਣੇ ਨੇ ਦਹਾਈਆਂ ਪਿੱਟ ਦੇਣੀਆਂ। ਫਿਰ ਸੈਕੂਲਰ ਤੇ ਨੈਸ਼ਨਲਿਸਟ, ਰਾਸ਼ਟਰਵਾਦੀ ਤੇ ਧਰਮ ਨਿਰਪੱਖ ਕਹਾਉਣ ਵਾਲੇ, ਉਹਨਾਂ ਨੇ ਅੱਡ ਪਿੱਟਣ ਲੱਗ ਜਾਣਾ ਬਈ ਜੀ ਇਹ ਤਾਂ ਬਾਹਲਾ ਹੀ ਮਾੜਾ ਕੰਮ ਹੋ ਗਿਆ, ਪੰਜਾਬ ਨੂੰ ਆਪਦੇ ਹੱਕਾਂ ਹਿੱਤਾਂ ਦੀ ਰਾਖੀ ਨਹੀਂ ਕਰਨੀ ਚਾਹੀਦੀ, ਇੱਥੇ ਚਾਹੇ ਸਾਰਾ ਯੂਪੀ ਬਿਹਾਰ ਦਾ ਜਾਂ ਦੂਜੇ ਸੂਬਿਆਂ ਦਾ ਜਿਹੜਾ ਗੰਦ ਪੈਲਾ ਉਹ ਆ ਜਾਵੇ। ਪੰਜਾਬ ਤੋਂ ਬਾਹਰ ਨੂੰ ਜਾ ਰਿਹਾ, ਪੰਜਾਬ ਦਾ ਬ੍ਰੇਨ ਡਰੇਨ ਹੋ ਰਹੀ ਹੈ ਤੇ ਪੰਜਾਬ ਨੂੰ ਮਿਲ ਕੀ ਰਿਹਾ? ਸਕ੍ਰੈਪ, ਸਭ ਤੋਂ ਹੇਠਲਾ ਹਿੱਸਾ। ਸੋ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੇ ਲਈ ਜਿਹੜੇ ਲੋਕ ਪਹਿਲਾਂ ਲੜੇ, ਜੇ ਉਹਨਾਂ ਦੀ ਕਦਰ ਪੰਜਾਬ ਨੇ ਕੀਤੀ ਹੁੰਦੀ, ਜਿੰਨੀ ਕੀਤੀ ਆ ਉਹ ਆਪਣੇ ਸਾਹਮਣੇ ਹੈ, ਜ਼ਿਆਦਾ ਕਰਨੀ ਬਣਦੀ ਸੀ। ਉਹਨਾਂ ਜੁਝਾਰੂ ਸਿੰਘਾਂ ਦੇ, ਸ਼ਹੀਦਾਂ ਦੇ, ਉਹਨਾਂ ਸੂਰਮਿਆਂ ਦੇ ਬਾਰੇ ਜਿਹੜੇ ਲੋਕ ਭਕਾਈਆਂ ਮਾਰਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਸਾਰਿਆਂ ਦੇ ਮੂੰਹ ਭੰਨਣੇ ਚਾਹੀਦੇ। ਪਰ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਉਹਨਾਂ ਸੂਰਮਿਆਂ ਤੇ ਮਾਣ ਆ। ਅਸਲੀ ਲੜਾਈ ਉਹਨਾਂ ਦੇ ਵਾਰਸਾਂ ਨੇ ਲੜਨੀ ਆ। ਤੇ ਜਿਹੜੇ ਲੋਕ ਇਸ ਵੇਲੇ ਤੱਕ ਵੀ ਇਸ ਵਹਿਮ 'ਚ ਨੇ ਕਿ ਪੰਜਾਬ ਦੀ ਅਫਸਰਸ਼ਾਹੀ, ਭਗਵੰਤ ਮਾਨ, ਸਿਮਰਨਜੀਤ ਸਿੰਘ ਮਾਨ ਜਾਂ ਆਪਣਾ ਇਹ ਬਾਦਲ ਜਾਂ ਫਲਾਨਾ, ਇਹ ਭੁੱਲ ਜਾਓ। ਇਹ ਸਾਰੇ ਦੇ ਸਾਰੇ, ਚਾਹੇ ਕੋਈ ਗਰਮ ਖਿਆਲੀ, ਨਰਮ ਖਿਆਲੀ, ਖਾਲਿਸਤਾਨੀ ਜਾਂ ਕੋਈ ਭਾਰਤ ਪੱਖੀ, ਇਹ ਸਾਰੇ ਦੇ ਸਾਰੇ ਬਿਆਨ ਬਹੁਤ ਵਧੀਆ ਦੇ ਸਕਦੇ। ਉਹ ਬਿਆਨ ਤਾਂ ਇੱਥੇ ਅਸੀਂ ਦੇ ਲੈਂਦੇ ਹਾਂ ਰੋਜ਼, ਉਹਦੇ ਨੂੰ ਜ਼ਿਆਦਾ ਖਤਰਨਾਕ ਦੇ ਬਿਆਨ ਸਿਰ 'ਚ ਮਾਰਨੇ ਆ ਜੇਕਰ ਪੰਜਾਬ ਦੇ ਪਾਣੀ ਨਹੀਂ ਬਚਾਏ ਜਾ ਸਕਦੇ। ਪੰਜਾਬ ਦੇ ਪਾਣੀ ਜਿਹੜੇ ਆ ਹੁਣ ਤੱਕ ਤਾਂ ਰੋਕਿਆ ਗੰਨ ਨਾਲ, ਹੁਣ ਤੱਕ ਰੋਕਿਆ ਸਿਰ ਦੇ ਕੇ, ਤੇ ਗਾਹਾਂ ਵੀ ਸਾਨੂੰ ਇਸੇ ਬਿਰਤੀ ਦੀ ਲੋੜ ਪੈਣੀ ਆ। ਤੇ ਸਾਡੇ ਇਹਨਾਂ ਦਿਨਾਂ ਦੇ ਵਿੱਚ ਮੱਤਾਂ ਦਿੱਤੀਆਂ ਜਾ ਰਹੀਆਂ ਰਹੀਆਂ ਕਿ ਮਾਤਾ ਦਾ ਮਾਲ ਬਣ ਜਾਓ, ਰਜਾਈਆਂ ਲੈ ਕੇ ਅੰਦਰ ਵੜ ਜਾਓ, ਮਾਊ ਆ ਜਾਊਗਾ, ਕਹਿੰਦੇ ਬਾਹਰ ਨਾ ਨਿਕਲਿਓ। ਸੋ ਪੰਜਾਬ ਦੇ ਪਿਆਰ ਕਰਨ ਵਾਲੇ ਲੋਕਾਂ ਨੂੰ
ਉਸ ਸੂਰਮਗਤੀ ਦੀ ਦਾਸਤਾਨ, ਉਹਨਾਂ ਯੋਧਿਆਂ ਦਾ, ਉਹਨਾਂ ਸੂਰਮਿਆਂ ਦਾ ਮਾਣ ਵਧਾਉਣਾ ਚਾਹੀਦਾ ਜਿਹੜੇ ਪੰਜਾਬ ਲਈ ਲੜੇ, ਪੰਜਾਬ ਲਈ ਮਰੇ। ਇਹ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਪੰਜਾਬ ਦੇ ਪਾਣੀ ਤਾਂ ਬਚਾਏ ਜਾ ਸਕਦੇ ਆ, ਜਾਂ ਕੋਈ ਅੰਤਰਰਾਸ਼ਟਰੀ ਹਿਲਜੁਲ ਹੀ ਇਹੋ ਜਿਹੀ ਹੋ ਜਾਵੇ ਵੀ ਕੋਈ ਹਮਲਾ ਹੋ ਗਿਆ ਚਾਈਨਾ ਦਾ, ਪਾਕਿਸਤਾਨ ਦਾ, ਕੋਈ ਲੜਾਈ ਪੜਾਈ ਹੋ ਗਈ। ਅਦਰਵਾਈਜ਼ ਪੰਜਾਬ ਦੇ ਪਾਣੀ ਜਿਹੜੇ ਆ ਉਹਨਾਂ ਨੇ ਲੁੱਟਣ ਦਾ ਅਹਿਦ ਕੀਤਾ ਹੋਇਆ। ਸਾਨੂੰ ਉਹ ਅਜੇ ਤੱਕ ਕੋਈ ਦੇਖ ਨਹੀਂ ਰਿਹਾ ਇਹਨਾਂ ਸਿਆਸੀ ਪ੍ਰਵਾਨਾਂ ਚੋਂ ਜਾਂ ਅਫਸਰਾਂ ਚੋਂ ਜਿਹਦੇ ਬਾਰੇ ਕਹੀਏ ਕਿ ਆਹ ਪੰਜਾਬ ਦੇ ਪਾਣੀ ਬਚਾ ਲੂਗਾ। ਸਾਨੂੰ ਤਾਂ ਇਹੀ ਦਿਖਦਾ ਕਿ ਭਾਈ ਸੁਖਦੇਵ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਜਟਾਣਾ, ਜਨਰਲ ਲਾਭ ਸਿੰਘ ਦੇ ਵਾਰਸੀ ਉੱਠਣਗੇ। ਗੱਲਾਂ ਬਾਤਾਂ ਮਾਰਨ ਵਾਲਿਆਂ ਤੋਂ ਤਾਂ ਕੋਈ ਆਸ ਨਹੀਂ। ਖੈਰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਕਿ ਗੱਲ ਕਿੱਧਰ ਨੂੰ ਜਾਣੀ ਆ। ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਬਚਾਉਣ ਲਈ ਸਿਰਾਂ ਤੇ ਖੱਫੜ ਬੰਨ੍ਹ ਕੇ ਲੜਾਈ ਲੜੀ, ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਧਰਕਾਰਦੇ ਹਾਂ, ਤਿਰਸਕਾਰ ਕਰਦੇ ਹਾਂ ਉਹਨਾਂ ਸਾਰਿਆਂ ਨੂੰ, ਚਾਹੇ ਉਹ ਅਫਸਰ ਨੇ, ਚਾਹੇ ਸਿਆਸੀ ਭਲਵਾਨ, ਜਿਨ੍ਹਾਂ ਨੇ ਚਤਰਾਈਆਂ ਦੇ ਨਾਲ, ਮਕਾਰੀਆਂ ਦੇ ਨਾਲ ਮੀਡੀਆ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਤਾਂ ਬੜਾ ਬੇਵਕੂਫ ਬਣਾਇਆ, ਪਰ ਹਕੀਕਤ ਵਿੱਚ ਉਹ ਪੰਜਾਬ ਦੇ ਪਾਣੀ ਬਚਾ ਨਹੀਂ ਸਕੇ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।